ਉਸਤਾਦ ਜੀ 2000 ਦਾ ਵਿਕਦਾ ਪਿਆ ਜੀ। ਹੈ 2000 ਦਾ ਨਹੀਂ ਦੱਸ ਕੀ ਕਰਾਂ ਪਾ ਲੈ ਸਾਡੀ ਕੋਈ ਛੋਟਾ ਨਹੀਂ ਕੋਈ ਮੋੜਾ ਨਾਲ ਲਾਹੋ ਸਵਾ ਇੰਚੀ ਦਾ ਯਾਰ ਫੜ ਲਓ ਭਾਈ ਹੱਥ ਨਾਲ ਫੜੋ ਯਾਰ ਤੁਸੀਂ ਆਓ ਇਹ ਛੱਡ ਦੇ ਪਲੀਜ਼ ਹੱਥ ਨਾਲ ਫੜ ਲਓ ਯਾਰ ਫੜ ਲਓ ਯਾਰ ਤੁਸੀਂ ਫੜ ਲਓ ਉਹ ਯਾਰ ਨਹੀਂ ਤੁਸੀਂ ਫੜ ਲਓ ਯਾਰ ਪਰਾ ਰੱਖਣਾ ਯਾਰ ਮੈਡਮ ਆਪ ਗੱਡੀ ਉਹ ਤੂੰ ਡਰਨ ਕਿਉਂ ਡਿਆ ਯਾਰ? ਦੰਦ ਕੱਢਿਆ ਹਨਾ ਭਲਵਾਨ ਓਏ ਭਾਈ ਨਾ ਯਾਰ ਓਏ ਓਏ ਹੈਲੋ ਉਸਤਾਦ ਜੀ ਉੱਥੋਂ ਫੜਿਆ ਜੀ ਅੰਦਰੋਂ। ਕੀ ਫੀਲਿੰਗ ਸਾਰੇ ਜਿੱਥੋਂ ਤੈਨੂੰ ਮੈਂ ਹੁਣ ਫੜਨਾ ਵੀਡੀਓ ਨਹੀਂ ਹੋ ਨਹੀਂ ਸਕਦਾ कैसा बस ठीक है भैया मेहरबानी ਉਸਤਾਦ ਜੀ 2000 ਦਾ ਲੈ ਦੋ ਮੈਨੂੰ। ओ यार ਉਸਤਾਦ ਜੀ 2000 ਦਾ ਅਲੀਸ਼ਰ ਤੂੰ ਜਾ ਰਿਹਾ ਸੀ ਜਾ ਮੈਨੂੰ ਚਪੇੜ ਮਾਰ ਕੇ ਮੈਂ ਕੱਪੜੇ ਨਾਲ ਗਲਵਸ ਨਾਲ। ਓ ਯਾਰ ਤੂੰ ਉਸਤਾਦ ਜੀ ਕੁਛ ਨਹੀਂ ਉਸਤਾਦ ਨੂੰ ਫੜਾ ਮੇਰੇ। यार इतना चोकला यार भाई भाई सब हो गया मेहरबानी हो गया सर मेहरबानी हो गया ਓ ਯਾਰ ਮੈਂ ਮੁੱਲ ਲੈਣਾ ਯਾਰ। कुरान दा वास्ता कुरान दा वास्ता थोड़ा फन देखो चल यार फन चल चोकला ये चल भाई अंदर गया ये आई तो साहब जी दा चोकला बने वेरी गुड यार मेहरबानी तेरी ਉਸਤਾਦ ਜੀ ਮੁੱਲ ਲੈ ਲਿਓ। चोकला ਵੀਰੇ चोकला ओ चलो चो थले चोकला ਵੀਰੇ चोकला ਲੈ यार मेहरबानी यार ਤੁਹਾਡੀ ਅੱਲਾ ਦਾ ਵਾਸਤਾ ਤੁਹਾਡੀ ਯਾਰ ਕਿਉਂ ਸਾਨੂੰ ਉਹ ਸੁੰਘ ਗਿਆ ਸਾਰਿਆਂ ਨੂੰ ਸੁੰਘ ਗਿਆ। ਨਾਜ਼ਰੀਨ ਮੈਂ ਤੁਹਾਨੂੰ ਯਕੀਨਨ ਦੱਸਾਂ ਕਿ ਇਹ ਅਸੀਂ ਬੈਠੇ ਆ ਮੈਂ ਪੁਰਾਣੇ ਕੱਪੜੇ ਪਾ ਕੇ ਪਾਰਟੀ ਜੀ ਬ੍ਰਾਂਡ ਟੈਪ ਪਾ ਕੇ ਲੰਮੇ ਪਏ ਆ ਇਹ ਏਦਾਂ ਹੀ ਬੈਠੇ ਨੇ ਤੇ ਦਰਵਾਜ਼ਾ ਖੁੱਲਾ ਅਚਾਨਕ ਤੇ ਇੱਕ ਸੰਡਾ ਟੈਪ ਟਰੈਕਟਰ ਬਹਿੰਗਮ ਜਿਹਾ ਮੂੰਹ ਲੈ ਕੇ ਕੱਪੜੇ ਇਹਨਾਂ ਨੇ ਇੰਜ ਕਰਕੇ ਆਪਣੇ ਵੱਡੇ ਮੁੰਡੇ ਨੂੰ ਫੜਿਆ ਥੱਲੇ ਉਹ ਲੱਤਾਂ ਫੜੀਆਂ ਤੇ ਇੰਜ ਅੰਦਰ ਆ ਕਹਿੰਦਾ ਸਾਜੀ ਆਹਾ ਦੌਰ ਫਿਰਦੇ ਹੋ ਤੇ ਤੁਸੀਂ ਦੇਖਿਆ ਮੈਂ ਕਿੱਦਾਂ ਚੜਿਆ ਉੱਤੇ ਬਈ ਮੈਨੂੰ ਹਾਲ ਤੱਕ ਨਹੀਂ ਯਾਦ ਮੈਂ ਉਹਦੇ ਤੇ ਚੜ ਕਿੱਦਾਂ ਕਿਦੋਂ ਚੜਿਆ ਮੈਨੂੰ ਯਾਦ ਹੀ ਨਹੀਂ। ਮੈਂ ਤੈਨੂੰ ਕਹਿ ਰਿਹਾ ਸੀ ਕਿ ਤੂੰ ਉੱਤੇ ਕਿਉਂ ਚੜ ਗਿਆ। ਮੈਨੂੰ ਆਪ ਹੀ ਨਹੀਂ ਪਤਾ ਲੱਗਾ ਜ਼ਮੀਨ ਪੈਰਾਂ ਥੱਲੋਂ ਤਾਂ ਚਲੇਗੀ ਮੈਂ ਤੂੰ ਉੱਤੇ ਜਾ ਕੇ ਖਲੋ ਗਿਆ। ਤੈਨੂੰ ਕੀ ਹੋਇਆ? ਮੇਰੇ ਨਾ ਭੈਣ ਮੈਂ ਬਾਹਰ ਲੱਗਾ ਫੋਨ ਤੇ ਬਿਲਕੁਲ ਉਹਦੀ ਧੌਣ ਸੱਪ ਦੀ ਮੇਰੇ ਲਾਗੇ ਕਰ ਕਹਿੰਦੇ ਓਏ ਇੱਧਰ ਦੇ ਤੇ ਮੈਂ ਦੇਖਿਆ ਤੇ ਉਹਨੇ ਭਾਈ ਬਾਹਰ ਕੱਢਿਆ ਪੂਰਾ ਕਰ ਜ਼ਬਾਨ ਆਪਣੀ ਤੇ ਮੈਂ ਸਮਝਿਆ ਪਹਿਲੇ ਪੂਛ ਲੰਦੀ ਮੈਂ ਕਿਹਾ ਜਾਲੀ ਲੱਗਣ ਦਿਆ ਉਹ ਜਦੋਂ ਮੈਂ ਮੂੰਹ ਵਾਲੀ ਸਾਈਡ ਤੋਂ ਵੇਖਿਆ ਤੇ ਮੈਂ ਡਰ ਗਿਆ ਫਿਰ ਮੈਂ ਕਿਹਾ ਨਹੀਂ ਅਸਲੀ। ਲੇਕਿਨ ਅੱਜ ਉਸਤਾਦ ਜੀ ਮਾਨ ਟੁੱਟ ਗਈ। ਮਾਣ ਕਿਹੜਾ ਤੇਰੇ ਮੂੰਹ ਤੇ ਤੋੜ ਦੇਣਾ ਤੇਰਾ ਸਾਰਾ ਕੁਝ। ਉਸਤਾਦ ਜੀ ਤੁਸੀਂ ਬਾਪ ਤੁਸੀਂ ਕਹਿੰਦੇ ਤੇਰੀ ਹਰ ਖਵਾਇਸ਼ ਪੂਰੀ ਕਰਾਂਗਾ ਮੈਂ ਤੇ ਤੁਸੀਂ ਮੈਨੂੰ ਮੁੱਲ ਨਹੀਂ ਲੈ ਕੇ ਦਿੱਤਾ। ਮੈਂ ਮੁੱਲ ਲੈਣਾ ਸੀਗਾ ਉਸ ਬੰਦੇ ਕੋਲੋਂ। ਤੇਰੀ ਕਤਲ ਕਰਨ ਦੀ ਵੀ ਕੋਈ ਖੁਆਇਸ਼ ਹੈਗਾ ਵੀ ਤੂੰ ਵੀ ਮਾਰਨਾ? ਅੱਛਾ ਮੈਂ ਬਾਪ ਆ ਤੇ ਤੂੰ ਜੋ ਕਵੇ ਮੈਂ ਤੈਨੂੰ ਲੈ ਦੇਵਾਂ। ਹਾਂਜੀ ਤੂੰ ਕਵੇ ਮੈਂ ਅੰਮੀ ਲੈਣੀ ਨਵੀਂ ਉਹ ਨਹੀਂ ਮੈਂ ਦਾਂਗਾ। ਮੈਨੂੰ ਸ਼ਾਮਾਂ ਲੈ ਕੇ ਦੇਣੇ। ਬਾਪ ਕਿਸੇ ਨੂੰ ਜ਼ਬਰਦਸਤੀ ਵੀ ਚੀਜ਼ ਲੈ ਦੇਣਾ ਉਹਦਾ। ਬੋਲਣ ਦੇ ਹੋ ਮੈਨੂੰ ਤੁਸੀਂ ਬੋਲਣ ਦੇ ਹੋ ਤੁਹਾਡਾ ਬਣਦਾ ਹੀ ਨਹੀਂ। ਤੁਸੀਂ ਕੋ ਪੁੱਤਰ ਹਾਂ ਵੀ ਹੋ ਕੇ ਅੱਲਾ ਲੈ। ਓਏ ਨਾਜ਼ਰੀਨ ਯਾਰ ਕਸਮੇ ਸਾਹ ਸੁੱਕੇ ਰਹੇ ਸਾਡੇ ਸਾਹ ਸੁੱਕੇ ਰਹੇ ਸੱਚੀ ਮੁੱਚੀ ਐ ਅਸੀਂ ਬੜੇ ਨਾਰਮਲ ਹੋ ਕੇ ਬੈਠੇ ਆ ਤੇ ਗਾਵਾਂ ਕੱਢਣ ਵਕਤ ਨਹੀਂ ਬੋਲਣ ਵਕਤ ਨਹੀਂ ਸਾਹ ਸੁੱਕੇ। ਤੇ ਤੂੰ ਉਹਨੂੰ ਲੈ ਕੇ ਤੇ ਅੰਦਰ ਵੜ ਗਿਆ। ਤੇ ਮੈਂ ਮੁੱਲ ਲੈਣਾ ਸੀਗਾ। ਓਏ ਇਹਨੇ ਮੁੱਲ ਲੈਣਾ ਸੀ। ਸੱਪ ਨਹੀਂ ਮੁੱਲ ਲਈਦਾ। ਉਹ ਯਾਰ ਮੈਂ ਆਜ਼ਾਦ ਕਰ ਦੇਣਾ ਸੀਗਾ ਯਾਰ। ਉਹ ਤੋਂ ਕੀ ਕਹਿ ਰਿਹਾ ਉਹ ਲੈ ਕੇ ਅੰਦਰ ਆ ਗਿਆ ਸੱਪ ਤੇ ਬਾਸ ਕੱਲਾ ਹੀ ਬਾਹਰ ਨਾ ਚੀਜ਼ ਥਾਣੀ ਕਹਿੰਦਾ ਓਏ ਅੰਦਰ ਨਾ ਲੈ ਕੇ ਜਾ ਏਸੀ 'ਚ ਜਾਗ ਪੈਂਦਾ ਹੁੰਦਾ ਏਸੀ 'ਚ। ਵੀ ਨਾਜ਼ਰੀਨ ਉਹ ਜਿਹੜੇ ਤੁਸੀਂ ਦੇਖੇ ਨਾ 4-5 ਮਿੰਟ ਭਾਵੇਂ ਅਸੀਂ ਤੁਹਾਨੂੰ ਨਾਰਮਲ ਲੱਗ ਰਹੇ ਸਾਂ ਲੇਕਿਨ ਅਸੀਂ ਨਾਰਮਲ ਹੈ ਨਹੀਂ। ਸਾਫ਼ ਪਤਾ ਚੱਲਦਾ ਯਾਰ ਬਈ 6 ਇੰਚੀ ਅੱਛਾ ਅੱਗੋਂ ਇੰਨਾ ਕੁ ਤੇ ਪਿੱਛੋਂ ਐਸਾ ਮਤਲਬ ਕਿ ਨਾ ਚਪਕਾਟੂ ਜਿਹਾ ਪਿੱਛੋਂ ਇੰਜ ਜੇ ਫਾਰਾ ਹੋਇਆ ਉਹਨੂੰ। ਅੱਛਾ ਮੇਰੀਆਂ ਅੱਖਾਂ ਅੱਗੇ ਯਾਰ ਮੈਂ ਨਹਾ ਕੇ ਤੇ ਉਸ ਤੋਂ ਬਾਅਦ ਮੈਂ ਨਹਾਤਾ ਤੇ ਮੈਂ ਅੱਖਾਂ ਨਹੀਂ ਬੰਦ ਕੀਤੀਆਂ ਮੈਂ ਸਾਬਣ ਪਵਾ ਲਿਆ ਅੱਖਾਂ 'ਚ। ਮੈਂ ਇੱਥੋਂ ਲਾ ਕੇ ਨਾ ਬਸ ਇਹਨਾਂ ਅੱਖਾਂ ਵੈ ਰੱਖੀ ਥੱਲੇ ਤੇ ਯਕੀਨ ਕਰੋ ਮੈਂ ਇਹਨਾਂ ਨੂੰ ਦੱਸਿਆ ਨਹੀਂ ਆ ਕੇ ਮੈਂ ਦੱਸਣ ਲੱਗਾ ਕਿ ਉਹ ਕੱਪੜੇ ਧੋਣ ਵਾਲਾ ਪੁਰਸ਼ ਨਹੀਂ ਹੁੰਦਾ ਉਹ ਮੈਚ ਨਾ ਕਿਤੇ ਉੱਤੋਂ ਡਿੱਗਾ ਵਾ ਮੇਰੇ ਪੈਰਾਂ 'ਚ ਤੇ ਮੇਰੀ ਚੀਕ ਨਹੀਂ ਨਿਕਲੀ ਭਲਾ ਕਿਉਂ ਕਿਉਂਕਿ ਚੀਕ ਜ਼ਿੰਦਾ ਬੰਦੇ ਦੀ ਨਿਕਲਦੀ ਮੈਂ ਤਾਂ ਮਰ ਗਿਆ ਜਦੋਂ ਥੱਲੇ ਡਿੱਗਾ ਤੇ ਸਾਨੂੰ ਇੰਝ ਲੱਗਣ ਦਿਆ ਵੀ ਇੱਥੋਂ ਹੀ ਕਿਤੇ ਆ ਉਹ ਗਿਆ ਨਹੀਂ ਆ ਉਹ ਨਹੀਂ ਗਿਆ ਉਹ ਇੱਥੇ ਹੀ ਆ ਕਿਤੇ ਸਾਡੇ ਕੋਲ
ਕਲੀਨ ਤੇ ਰੱਖਿਆ ਫਰੀਦ ਉੱਤੇ ਟੱਪ ਕੇ ਆਹੋ ਉਹ ਇੱਥੇ ਸੱਪ ਰੱਖਿਆ ਨਾ ਜਿੱਥੇ ਪਿਆ ਸੀ ਤੇ ਫਰੀਦ ਉੱਤੇ ਪੈਰ ਨਹੀਂ ਰੱਖ ਰਿਹਾ, ਫਰੀਦ ਉੱਤੇ ਟੱਪ ਕੇ ਜਾ ਰਿਹਾ। ਉਹ ਕਹਿੰਦਾ ਜਿੱਥੇ ਸੱਪ ਲੱਗਾ ਨਾ ਉੱਥੇ ਪੈਰ ਨਹੀਂ ਰੱਖ ਰਿਹਾ। ਉਸਤਾਦ ਜੀ ਮੇਰੀ ਗਿਣਤੀ ਪੁੱਠੀ ਹੋ ਗਈ 6 7 8 9 10। ਨਹੀਂ ਤੈਨੂੰ ਕੀ ਤਕਲੀਫ ਸੀ? ਇਹ ਜਾਨਵਰ ਹੈ ਇੱਥੇ ਰੱਖਣ ਵਾਲਾ? ਉਸਤਾਦ ਜੀ ਮੈਂ ਕਿਹਾ ਸੀ ਟੀ ਟਾਈਮ ਚ ਭਾਵਾਂਗੇ ਨਾਲ, ਯਕੀਨ ਕਰੋ। ਉਹ ਨਹੀਂ ਫਰੀ ਉਹ ਯਾਰ ਜਾਨਵਰ ਕੋਈ ਵੀ ਨਾ ਪਿਆਰ ਮੰਗਦਾ, ਉਹਨਾਂ ਨੇ ਮਾਰ ਦੇਣਾ। ਮੈਂ ਕਿਹਾ ਸੀ ਚੱਲ ਯਾਰ 2-3000 ਰੁਪਏ ਦੇ ਕੇ ਅਸੀਂ ਰੱਖ ਲੈਂਦੇ ਆ। ਉਹਨਾਂ ਨੇ ਕਾਤੋਂ ਮਾਰ ਦੇਣਾ? ਉਹਨੇ ਮਾਰ ਦੇਣਾ ਉਹਨਾਂ ਨੂੰ ਜਿੱਡਾ ਉਹਦਾ ਵੇਡ ਸੀ। ਸੱਪ ਸੀ, ਅੱਲਾ ਮਾਫ ਕਰੇ, ਏਦਾਂ ਲੱਗਦਾ ਸਥਾਨ ਖੋਲਿਆ ਪੂਰਾ। ਓਏ ਥਾਨ ਨਹੀਂ, ਥਾਨ ਕੱਪੜੇ ਦਾ ਥਾਨ। ਅੱਛਾ ਅਜੇ ਤੋਂ ਕਹਿੰਦਾ ਅਜ਼ਦਹਾ ਅਸਤਾ ਹੀ ਸੀਗਾ, ਇਹਨੂੰ ਅਸਤਾ ਕਹਿੰਦੇ, ਇਹਨੂੰ ਬੇਸਿਕ ਇਹਨੂੰ ਕਹਿੰਦੇ ਨੇ। ਉਹ ਤੈਨੂੰ ਕੌਣ ਪੁੱਛਣ ਦਿਆ ਤਫਸੀਲ ਉਹਦੀ? ਓਏ ਯਾਰ ਇਹਨੂੰ ਅੱਜ ਕਰ ਕਹਿੰਦੇ ਭਾਵੇਂ ਕੱਲ ਕਰ ਕਹਿੰਦੇ, ਤੂੰ ਸਾਨੂੰ ਨਾ ਦੱਸ। ਉਸਤਾਦ ਜੀ ਨਹੀਂ, ਮੈਸੇਜ ਸਾਰਿਆਂ ਨੂੰ ਦੇਣਾ। ਕਿਹੜਾ ਕੀ ਮੈਸੇਜ ਦੇਣਾ ਤੂੰ? ਕਿ ਬੇਸਿਕ ਤੌਰ ਤੇ ਸੱਪ ਜਦੋਂ ਡਸਦਾ ਨਾ ਆਪਣੇ ਦਫਾ ਲਈ ਡਸਦਾ। ਇਹਨੂੰ ਜਾਣਦੇ ਹੋ? ਇਹ ਓਏ ਦਫਾ ਲਈ ਨਹੀਂ ਦੱਸਦਾ ਵਾਈਲਡ ਲਾਈਫ ਦੱਸਦਾ। ਮੈਂ ਤੈਨੂੰ ਦੱਸਦਾ, ਮੈਂ ਤੈਨੂੰ ਹੁਣੇ ਦੱਸਦਾ। ਉਹ ਸਟਿਕ ਲੈ ਕੇ ਦਿਓ ਫੜਨ ਵਾਲੀ। ਤੈਨੂੰ ਮੈਂ ਕਿਹੜੀ ਸਟਿਕ? ਉਹ ਜਿਹੜੀ ਉਹ ਸਟੱਪ ਫੜਨ ਵਾਲੀ ਹੁੰਦੀ ਹੈ ਯਾਰ। ਖੁਦਾ ਦੀ ਕਸਮ, ਕੌਣ ਹੈ ਯਾਰ? ਕਦੀ ਕੁੱਤਾ ਲੈ ਆਉਂਦਾ, ਕਦੀ ਚੂਚਾ ਲੈ ਆਉਂਦਾ, ਕਦੀ ਕੌਆ ਲੈ ਆਉਂਦਾ, ਕਦੀ ਬਾਂਦਰ ਲੈ ਆਉਂਦਾ, ਕਦੀ ਇਹ ਰਹਿ ਗਿਆ ਸੀ। ਹੁਣ ਕੱਲ ਨੂੰ ਬਿੱਛੂ ਵੀ ਇੱਥੇ ਭਾਗ ਲੈ ਆਈ ਐ ਕਰਕੇ ਕਿ ਸਾਜੀਆ ਮੈਂ ਲੈਣਾ 600 ਰੁਪਏ ਦਾ ਮਿਲਣ ਦੇ। ਮੈਂ ਜੈਨੂਨ ਕਹਿਣ ਡਿਆ ਵਾ, ਮੈਂ ਮਾਰਨ ਨਹੀਂ ਦਾਂਗਾ। ਕੋਈ ਵੀ ਜਾਨਵਰ ਮਾਰੇ ਨਾ ਯਾਰ। ਸੱਪ ਦੀ ਜਿਹੜੀ ਫਿਤਰਤ ਮਸ਼ਹੂਰ ਆ ਵੀ ਸੱਪ ਵੀ ਪੁੱਤਾਂ ਦੇ ਸੱਪ ਤੇ ਮਿੱਤ ਤੇ ਕੱਟ ਨਹੀਂ ਬਣਦੇ। ਕਿੱਧਰ ਲੈ ਗਏ? ਸੱਪਾਂ ਦੇ ਮਿੱਤ ਤੇ ਪੁੱਤ ਨਹੀਂ ਬਣਦੇ ਉਸਤਾਦ ਜੀ। ਸੱਪਾਂ ਦੇ ਪੁੱਤ ਤੇ ਮਿੱਤ ਤੇ ਸੱਪਾਂ ਦੇ ਮਿੱਤ ਤੇ ਪੁੱਤ ਤੇ ਸੱਪ। ਉਹ ਭਾਈ ਪੁੱਤਾਂ ਦੇ ਸੱਪ ਤੇ ਮਿੱਤ ਦੇ ਨਹੀਂ ਬਣਦੇ। ਸੱਪਾਂ ਦੇ ਮਿੱਤ ਤੇ ਸੱਪ ਨਹੀਂ ਬਣਦੇ। ਫਰੀਦ ਨੇ ਸਹੀ ਕਿਹਾ। ਬੇਸਿਕ ਲਫ਼ਜ਼ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ। ਭਾਵੇਂ ਚੁਣ ਕੇ ਦੁੱਧ ਪਿਲਾਈਏ। ਤੇ ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ। ਉਹ ਵੀ ਕਿਸੇ ਦਾ ਪੁੱਤ ਸੀ, ਉਹਨੂੰ ਹੋ ਸਕਦਾ ਉਹਨੇ ਕੋਈ ਨਸ਼ੇ ਵਾਲਾ ਇੰਜੈਕਸ਼ਨ ਲਾਇਆ, ਉਹ ਕੁੱਤੋਂ ਕਹੀ ਜਾ ਰਿਹਾ ਭਾਜੀ ਕੁਛ ਨਹੀਂ ਕਹਿੰਦਾ। ਓਏ ਉਹਨੂੰ ਤੇ ਉਹਨੇ ਕੁਛ ਨਹੀਂ ਕਹਿਣਾ। ਗੈਰ ਔਰਤ ਨੂੰ ਗੈਰ ਮਰਦ ਨੂੰ ਦੱਸ ਲਵੇ। ਤੁਸੀਂ ਡਿਸਕਵਰੀ ਚੈਨਲ ਦੇਖ ਲਓ, ਕੋਈ ਚੈਨਲ ਵੇਖ ਲਓ, ਅਗਲੇ ਨੇ ਰੱਖੇ ਹੋਏ ਨੇ ਬਾਕਸ ਬਣਾ ਤੇ ਬਾਕਸ ਰੱਖੇ। ਹਾਂਜੀ। ਤੇ ਤੂੰ ਇੱਥੇ ਕਿਉਂ ਲਾਇਆ? ਬਾਕਸ ਰੱਖੇ ਉਹਨਾਂ ਨੇ। ਉਸਤਾਦ ਜੀ ਮੈਂ ਵੀ ਬਾਕਸ 'ਚ ਹੀ ਰੱਖਣਾ ਸੀਗਾ, ਤੁਸੀਂ ਮੁੱਲ ਲੈ ਕੇ ਤੇ ਦਿੰਦੇ ਮੈਨੂੰ 2-4 ਹਜ਼ਾਰ ਦੀ ਖਾਤਰ। ਤੁਸੀਂ ਮੈਨੂੰ ਜ਼ਲੀਲ ਕੀਤਾ। ਮੈਂ ਮਾਣ ਦੇ ਨਾਲ ਉਸ ਬੰਦੇ ਨੂੰ ਲੈ ਕੇ ਆਇਆ। ਮੈਂ ਨਾ ਸ਼ੋਅ ਕਰਨੇ ਸੀਗੇ, ਮੈਂ ਵਲੌਗ ਬਣਾਉਣੇ ਸੀ, ਮੈਂ ਸ਼ੋਅ ਕਰਨੇ ਸੀਗੇ, ਲੇਕਿਨ ਮੇਰੇ ਉਸਤਾਦ ਨੇ ਮੇਰੀ ਖੁਆਇਸ਼ ਨਹੀਂ ਪੂਰੀ। ਬਸ ਕਰਦੇ ਐਡਾ ਤੋਂ ਮਦਾਰੀ, ਬਸ ਕਰਦੇ। ਸੱਪ ਲੈ ਲਿਆ ਏਦਾਂ ਦਾ ਹਮਾਰੀ ਮਦਾਰੀ ਕਹਾਣੀ। ਠਹਿਰ ਜਾ। ਸੱਪ ਲੈ ਲਿਆ ਏਦਾਂ ਦਾ ਹੀ। ਫੈਸਲ ਭਾਈ ਨੇ ਚੰਗਾ ਪਲਿਆ। ਉਹ ਕਿਤੇ ਭਾਈ ਬਰਫ਼ ਦਾ ਕੋਲਾ ਨਾ ਨਿਕਲੇ, ਉਹ ਸੱਪ ਮਾਰ ਕੇ ਕੱਢਣ ਦੇ। ਇਹਦੇ ਘਰ ਰੱਖ ਕੇ ਨਾ ਇਹਨੇ। ਅੱਛਾ ਇਹਦੇ ਘਰ ਜਾ ਕੇ ਸੱਪ ਨੇ ਕੀ ਜ਼ਲੀਲ ਹੋਣਾ ਸੀ। ਸਹੀ ਗੱਲ। ਆ ਜਿਹੜਾ ਪਹਿਲੀ ਤੇ ਗੱਲ ਹੈ। ਅੱਛਾ ਹੁਣ 3 ਚੀਜ਼ਾਂ ਪੂਰੀਆਂ ਹੋਣੀਆਂ ਸੀ। ਸੱਪ, ਕੁੱਤਾ, ਬਾਂਦਰੀ ਰਹਿ ਗਈ, ਇੱਕ ਬਾਂਦਰੀ ਵੀ ਲੈ ਲਾ, ਤੇ ਇੱਕ ਬੱਕਰੀ ਲੈ ਲਾ ਜਿਹੜੀ ਉਹ ਪੌੜੇ ਤੇ ਚਾਰੇ ਤੱਕ ਖਲੋ ਜਾਂਦੀ, ਉਹ ਲੈ ਲਾ। ਚਾਰੇ ਲੈ ਲਾ, ਇੱਕ ਡੁਗਡਗੀ ਲੈ ਲਾ। ਅੱਲਾ ਖੈਰ ਕਰੇ। ਸਿਰ ਤੇ ਸਾਫਾ ਬੰਨ ਤੇ ਇੱਕ YouTube ਚੈਨਲ ਬਣਾ ਲਾ। ਉਹਦੇ ਲੈ ਲਾ ਮਦਾਰੀ ਆਫੀਸ਼ੀਅਲ। ਫਰੀਦ ਯਾਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਯਾਰ ਇਹ ਚੀਜ਼ ਆਜ਼ਾਦ ਕਰਨਾ। ਮੈਂ ਸੱਪ ਫੜ ਲੈਣਾ ਹੈ। ਹਾਂ ਉਸਤਾਦ ਜੀ, ਇਹਨੂੰ ਨਾ ਆਜ਼ਾਦ ਕਰ ਦੇਣਾ ਚਾਹੀਦਾ। ਇਹਨੂੰ ਕਿਤੇ ਦੂਰ ਜੰਗਲ 'ਚ ਛੱਡਿਓ। ਸੱਪ ਨੂੰ ਮਾਰ ਦੇਣਾ ਹੀ ਚਾਹੀਦਾ ਵਾ। ਉਹ ਨਹੀਂ ਮਾਰਨਾ ਚਾਹੀਦਾ। ਨਹੀਂ ਤੂੰ ਸੱਪ ਫੜਦਾ। ਮੂਜ਼ੀ ਜਾਨਵਰ ਜਿਹੜਾ ਵੀ ਹੈ। ਉਹ ਮੂਜ਼ੀ ਠਹਿਰ ਜਾ। ਸੱਪ ਨੂੰ ਤੂੰ ਕਿਤੋਂ ਸਿਰੀ ਤੋਂ ਕੋ ਫੜਦਾ ਵਾ ਜਾਂ ਸੈਂਟਰ ਚੋਂ, ਜਾਂ ਤੂੰ ਤਾਂ ਫੜਿਆ ਸੀ ਇੰਜ ਕੱਪੜੇ ਨਾਲ। ਐਡਾ ਤੂੰ ਬਹਾਦਰ ਹੁੰਦਾ, ਤੂੰ ਬਗੈਰ ਕੱਪੜਾ ਲਾਉਣ ਤੋਂ ਫੜਦਾ। ਬੇਸਿਕ ਪਤਾ ਕੀ ਗੱਲ, ਕੱਪੜਾ ਫਿਰ ਕਿਉਂ ਐਡੀ ਤੈਨੂੰ ਬਹਾਦਰੀ ਚੜੀ ਤੇ ਤੂੰ ਕੱਪੜੇ ਨਾਲ ਕਿਉਂ ਫੜਿਆ? ਉਸਤਾਦ ਜੀ ਗਲਵਜ਼ ਪਾ ਕੇ ਮੈਂ ਸਿੱਧੀ ਸਾਫ ਗੱਲ ਫਰਜ਼ ਕਰੋ। ਉਸਤਾਦ ਜੀ ਇਹ ਸੱਪ ਹੈਗਾ, ਫਰਜ਼ ਕਰਨਾ। ਕਿਹੜਾ? ਇਹ ਵਾਲਾ। ਇਹ ਸੱਪ ਫਰਜ਼ ਕਰਨਾ ਹੈ, ਫਰਜ਼ ਕਰਨਾ। ਅੱਛਾ ਠੀਕ ਹੈ। ਇਹ ਜਾ ਰਿਹਾ ਨਾ ਉਸਤਾਦ ਜੀ। ਨਹੀਂ ਠਹਿਰ, ਥੋੜਾ ਵੱਡਾ ਕਰੀਏ ਸੱਪ। ਨਹੀਂ ਉਸਤਾਦ ਜੀ ਉਹ ਵੀ ਸਹੀ ਹੈ। ਤੂੰ ਛੋਟਾ ਸੱਪ ਫੜ ਲੈ। ਸੱਪ ਨਹੀਂ ਆ। ਉਸ ਵੇਲੇ ਸੱਪ ਦਾ ਬੱਚਾ ਫੜ ਕੇ ਦਿਖਾ। ਨਹੀਂ ਤੇ ਤੂੰ ਆਪ ਚੌਥੀ ਉਂਗਲ ਵਾਲਾ ਸੱਪ ਫੜ। ਚੱਲ ਫੜ। ਚਾਰ ਫੜਨਾ ਸੱਪ ਫੜਨਾ। ਉਸਤਾਦ ਜੀ ਆ ਵੇਖੋ। ਨਹੀਂ ਤੇ ਤੂੰ ਰਹਿਣ ਦੇ, ਤੂੰ ਆ ਫੜ ਸੱਪ। ਪਹਿਲੇ ਛੋਟੇ ਸੱਪ ਤੋਂ ਟਰਾਈ ਕਰ। ਹਾਂਜੀ ਉਸਤਾਦ ਜੀ ਨਹੀਂ ਮੈਂ ਵੱਡਾ ਸੱਪ। ਅੱਛਾ ਚੱਲ ਆ ਲੈ ਸੱਪ। ਠੀਕ। ਕੋਈ ਲੈਣੀ ਹੈ ਤੁਸੀਂ ਛੜੀ ਲੈਣੀ ਹੈ, ਸੋਟੀ ਲੈਣੀ। ਛੜੀ? ਹਾਂਜੀ। ਅੱਛਾ ਉਹ ਤੁਸੀਂ ਆਰਾਮ ਦੇ ਨਾਲ ਇਹਦੇ ਉੱਤੇ ਇੰਜ ਕਰਕੇ ਰੱਖਣੀ ਹੈ। ਓਕੇ। ਤੇ ਇੱਥੋਂ ਇੰਜ ਕਰਕੇ ਤੁਸੀਂ ਫੜ ਲੈਣਾ। ਇਹਨੇ ਕੁਛ ਨਹੀਂ ਕਹਿਣਾ ਤੁਹਾਨੂੰ ਯਾਰ। ਠੀਕ ਹੈ। ਜੇ ਤੂੰ ਵੀ ਕੁਛ ਨਾ ਕਵੇਂ ਇਹ ਫੜ ਕੇ ਅੱਛਾ ਤੇ ਤੁਸੀਂ ਕਿਸੇ ਦੂਰ ਦਰਾਜ਼ ਕਿਸੇ ਜੰਗਲ ਬੀਆਬਾਨ ਨਹੀਂ, ਉਹ ਤੈਨੂੰ ਕਿ ਲੱਭਾ ਸੀ? ਉਹ ਤੇ ਥੱਲੇ ਖਲੋਤਾ ਦੂਰ ਦਰਾਜ਼ ਜੰਗਲ ਬੀਆਬਾਨ। ਤੂੰ ਇੱਥੇ ਕਿੱਥੇ ਦੂਰ ਦਰਾਜ਼? ਸਾਰੇ ਆਲੇ ਦੁਆਲੇ ਬਾਦੀ ਆ, ਕਿਸੇ ਨੂੰ ਡੰਗ ਲਵੇ। ਉਹ ਫਿਰ ਕਹਿਣ ਨੇ ਆ ਕਿ ਕਿਸੇ ਸਾਈਡ ਤੇ ਛੱਡਿਓ। ਨਹੀਂ ਕਾਹ ਤੋਂ ਛੱਡ ਕੇ ਆਓ?
ਭਲਾ ਕਰੋ, ਨੇਕੀ ਕਰੋ, ਨੇਕੀ ਫੈਲਾਓ। ਮੂਜ਼ੀ ਜਾਨਵਰ ਹੈ ਓਏ ਮੂਜ਼ੀ ਹਲੀਮ ਠਹਿਰ ਇੱਕ ਮਿੰਟ। ਭਾਈ ਨੇ ਦੇ ਬਾਰੇ ਚ ਲਿਖਿਆ ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਉਹ ਇਨਸਾਨ ਤੈਨੂੰ ਕਿਹਨੇ ਕਿਹਾ ਮਾਰ ਦੇਣਾ ਚਾਹੀਦਾ ਯਾਰ? ਜਿਹੜੇ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਉਹਨੂੰ ਮਾਰ ਦੇਣਾ ਚਾਹੀਦਾ। ਨੁਕਸਾਨ ਪਹੁੰਚਾਵੇ ਤੇ ਮਾਰੋ, ਨਹੀਂ। ਨੁਕਸਾਨ ਪਹੁੰਚਾਓ। ਨਹੀਂ ਤੇ ਨੁਕਸਾਨ ਉਹਨੇ ਆਵਾਜ਼ ਦੇ ਕੇ ਪਹੁੰਚਾਉਣਾ, ਆਵਾਜ਼ ਦੇ ਕੇ। ਉਹਦਾ ਕੀ ਪਤਾ ਸੱਪਾਂ ਦੇ ਬਾਰੇ ਮਸ਼ਹੂਰ ਆ ਵੀ ਉਹ ਨਹੀਂ ਬਣਦਾ। ਇੱਕ ਬਾਬਾ ਨਹੀਂ ਸੀ ਉਹ ਜਿਹੜਾ ਇੱਕ ਕਹਿੰਦੇ ਨਾ ਸੱਪਾਂ ਦੀ ਮੰਜੀ ਦੇ ਉੱਤੇ ਉਣ ਕੇ ਸੱਪ ਉਣ ਕੇ ਤੇ ਸੱਪਾਂ ਦੇ ਉੱਤੇ ਉਹਨਾਂ ਦੇ ਵਾਣ ਦੀ ਜਗ੍ਹਾ ਤੇ ਸੱਪ ਉਣ ਕੇ ਉੱਤੇ ਸੌਂਦਾ ਸੀ। ਸਵੇਰ ਨੂੰ ਉੱਠ ਕੇ ਵੜ ਦਿੰਦਾ ਸੀ ਤੇ ਅਗਲੇ ਦਿਨ ਰਾਤ ਨੂੰ ਫੇਰ ਸੱਪ ਬਣ ਕੇ ਵੜਦਾ ਸੀ, ਅਗਲੇ ਦਿਨ ਫੇਰ ਉੱਠ ਕੇ ਕਰਦਾ ਸੀ। ਤੇ ਇਹਨੇ ਸੱਪ ਉਹਦੇ ਕੋਲ ਆਉਂਦੇ ਕਿੱਥੋਂ ਸੀ? ਰੋਜ਼ ਵੜਦਾ ਰੋਜ਼। ਮਿਸਾਲ ਰਹਿਣ ਦਿੰਦੇ ਆ, ਮਿਸਾਲ ਥੋੜੀ। ਉਹ ਕਹਿੰਦੇ ਆ ਉਹ ਸੱਪ ਉਹੀ ਹੁੰਦੇ ਸੀ ਉਹਦੇ ਕੋਲ। ਇਹ ਮਿਸਾਲ ਗਲਤ ਆ ਵੀ ਰੋਜ਼ ਵੜਦਾ ਸੀ, ਰੋਜ਼ ਨਵੇਂ ਸੱਪ। ਇੰਨੇ ਸੱਪ ਪਿੱਛੇ ਉਹਨੇ ਅੱਲਾ ਮਾਫੀ ਦੇ ਗਦਾਮ ਚ ਸੀ। ਤੁਹਾਨੂੰ ਪਤਾ ਉਹ ਸੱਪਾਂ ਦੀ ਮੰਜੀ ਹੁੰਦਾ ਸੀ ਤੇ ਉਹਦੇ ਤੇ ਸੌਂਦਾ ਸੀ। ਉਹਦੀ ਵੀ ਮੌਤ ਐਂਡ ਇੱਕ ਸੱਪ ਦੇ ਹੱਥੋਂ ਹੋਈ ਸੀ। ਗਲਤੀ ਵੇਖੋ ਕੀ ਸੀ। ਇੱਕ ਸੀ ਰੈਟਲ ਸਨੇਕ। ਕਿਹੜਾ ਰੈਟਲ ਸਨੇਕ ਹੁੰਦਾ ਜਿਹਦੀ ਪੂੰਛ ਕਰ ਕਰਕੇ ਕਰਦੀ ਹੈ। ਕਰ ਕਿਹਦੀ ਪੂੰਛ ਕਰਦੀ? ਹਾਂ, ਕਦੇ ਕਿਸੇ ਦੀ ਪੂੰਛ ਚੋਂ ਆਦਾ ਹੀ ਕਰ। ਹਾਂਜੀ ਯਾਰ ਖੁਦਾ ਦਾ ਨਾ ਯਾਰ। ਰੈਟਲ ਸਨੇਕ ਤੇ ਸਰਚ ਕਰ ਲਓ। ਨਹੀਂ ਠੀਕ ਆ, ਉਹਦੀ ਕਰ ਜਿਹੜੀ ਉਹ ਚਿੰਗ ਚੀਜ਼ ਸੱਪ ਹੋਣਾ। ਨਹੀਂ ਮੈਂ ਮੰਨ ਲਿਆ ਵੀ ਕਿ ਸੱਪ ਉਹਦੀ ਪੂੰਛ ਇੰਜ ਵੀ ਕਰਦੀ ਹੈ। ਕਰ ਕਿਦੋਂ ਆਵਾਜ਼ ਆਉਂਦੀ ਹੈ? ਗਰਾਰੀ ਸੈੱਟ ਪੈਣ ਵਾਲਾ ਹੋਣਾ ਸੱਪ ਦਾ ਯਾਰ। ਕਰਦੀ। ਅੱਛਾ ਕਰੂਜੀ ਸੱਪ ਸੀ ਰੈਟਲ ਸਨੇਕ ਉਹਨੂੰ। ਅੱਛਾ ਰੈਟਲ ਸਨੇਕ। ਉਹ ਰੈਟਲ ਸਨੇਕ ਉਸਤਾਦ ਜੀ ਉਹਦੀ ਹਨਾ ਗਰਦਨ ਉਹਦੇ ਕੋਲ ਬਾਹਰ ਰਹਿ ਗਈ ਸੀਗੀ। ਅੱਛਾ ਬਾਬਾ ਜੀ ਕੋਲ ਗਰਦਨ ਬਾਹਰ ਰਹਿ ਗਈ ਸੀਗੀ ਤੇ ਉਹ ਹਨਾ ਦੱਸ ਦਿੱਤਾ। ਉਹਦੀ ਉਸਤਾਦ ਜੀ ਗਰਦਨ ਨਾ ਬਾਹਰ ਰਹਿ ਗਈ। ਅੱਛਾ ਉਹ ਬਾਬੇ ਨੇ ਉਹ ਮੰਜੀ ਉਹਦੀ ਮੰਜੀ ਤੇ ਡੇਲੀ ਉਹਦੀ ਗਰਦਨ ਬਾਹਰ ਰਹਿ ਗਈ। ਗਰਦਨ ਬਾਹਰ ਤੇ ਬਾਬੇ ਉਹਨਾਂ ਨੇ ਪੂਰੀ ਮੰਜੀ ਵਿਛਾ ਕੇ ਇੰਜ ਕਰਕੇ ਚੈੱਕ ਨਹੀਂ ਕੀਤਾ ਵੀ ਕਿਸੇ ਦੀ ਗਰਦਨ ਗੁਰਦਨ ਤੇ ਬਾਹਰ ਐਡੇ ਮਤਲਬ ਅਤਾਈ ਬਾਬੇ ਸੀ। ਅੱਛਾ ਉਹਦੀ ਗਰਦਨ ਬਾਹਰ ਰਹਿ ਗਈ, ਉੱਤੇ ਬਾਬੇ ਨੂੰ ਲੰਮੇ ਪੈ ਗਏ। ਉਹਨੇ ਥੱਲੇ ਇੱਥੇ ਡੰਗ ਮਾਰਿਆ। ਠੀਕ ਹੈ, ਜਦੋਂ ਸੱਪ ਤਾਂ ਇੱਥੇ ਡੰਗ ਮਾਰ ਦੇਵੇ। ਅੱਛਾ ਦੋਸਤਾਂ ਨਾਲ ਨਿਕਲਿਆ ਕਿੱਥੋਂ ਕਰਕੇ ਸੀ ਮੰਜੀ ਦੇ? ਉਹ ਸਿਰ ਵਾਲੀ ਸਾਈਡ ਤੋਂ। ਸਿਰ ਵਾਲੀ ਮਤਲਬ ਸਿਰ ਵਾਲੇ ਪਾਸੇ। ਸਿਰ ਤੇ ਸਰਾਣਾ ਨਹੀਂ ਸੀ ਰੱਖਦੇ ਉਹ? ਨਹੀਂ ਉਸਤਾਦ ਜੀ ਸਰਾਣੇ ਵਾਲੀ ਸਾਈਡ ਤੇ ਅਜ਼ਦਹਾ ਸੀ ਉਹਨੂੰ ਮੋਟਾ ਉਹ ਸੀ ਹੁਣ। ਅੱਛਾ ਜਿੱਦਾਂ ਮੋਟਾ ਸੀ ਇਹ ਥੱਲੇ ਰੱਖਿਆ ਹੁੰਦਾ ਇਹ ਹੋਣੇ ਆ। ਉਹ ਗਰਦਨ ਬਾਹਰ ਰਹਿ ਗਈ ਤੇ ਉਹ ਲਿਖੀ ਹੋਈ ਸੀਗੀ। ਲੇਕਿਨ ਉਹ ਅਗਰ ਹੋਰ ਥੋੜਾ ਜਿਹਾ ਤੇ ਸੱਪ ਡੇਲੀ ਨਵੇਂ ਫੜਦੇ ਸੀ ਉਹ ਬਾਬਾ ਜੀ। ਵੱਢ ਦਿੰਦੇ ਸੀ ਸਵੇਰੇ ਵੱਢ ਦਿੰਦੇ ਸੀ ਤੇ ਰੋਜ਼ ਨਵੇਂ ਫੜਦੇ ਸੀ। ਹਾਂਜੀ ਉਸਤਾਦ ਜੀ ਰੋਜ਼ਾਨਾ। ਇੱਕ ਦਿਨ ਮੈਂ ਦੇਖਿਆ ਬਾਬਾ ਜੀ ਅੱਧੀ ਰਾਤ ਖਲੋਤੇ ਆਇਆ ਕਰਕੇ ਠੰਡ 'ਚ। ਮੈਂ ਕਿ ਕੀ ਹੋਇਆ? ਮੰਜੀ ਸੌਣ ਹੀ ਨੇ। ਕਹਿੰਦੇ ਫੜੀ ਨਹੀਂ ਗਈ ਅੱਜ, ਹੁਣੀ ਨਹੀਂ ਗਈ। ਮੈਂ ਕਿੱਦਾਂ ਤੋਂ ਐਡਾ ਕਿਤੇ ਅੱਲਾ ਮਾਫੀ ਦੇ। ਨਹੀਂ ਆਪ ਆ ਜਾਂਦੇ ਸੀ ਸੱਪ ਅੱਗੇ ਸਾਨੂੰ ਹੁਣ ਲੋ। ਹਾਂ ਸਵੇਰੇ ਵੱਢ ਅਤੇ ਉਸਤਾਦ ਜੀ ਇਹ ਹੁੰਦਾ ਜਿਹੜਾ ਨਾਜ਼ਰੀਨ ਆ ਤੁਸੀਂ ਮੰਨਦੇ ਗੱਲਾਂ। ਇਹਨੇ ਗੱਲ ਸੁਣੀ ਅਸੀਂ ਲੋਕਾਂ ਸੁਣੀ ਤੇ ਫਿਰ ਇਦਾਂ ਦਾ ਫਿਰ ਸੁਣਿਆ ਤੇ ਬੜਾ ਕੁਛ ਆ। ਤੂੰ ਸੁਣਿਆ ਵਾ ਵੀ ਸੱਪ ਕਦੀ ਕਿਸੇ ਦਾ ਨਹੀਂ ਬਣਿਆ। ਤੈਨੂੰ ਭਾਵੇਂ ਤੂੰ 10 ਸਾਲ ਦੁੱਧ ਪਿਆਈ ਜਾ, ਇਹਨੇ ਜਦੋਂ ਇਹਦਾ ਹਿਸਾਬ ਲੱਗਣਾ ਇਹਨੇ ਤੈਨੂੰ ਡੰਗ ਮਾਰਨਾ। ਸੁਣੀ ਗੱਲ ਤੂੰ ਇਹ ਸੱਪ ਜਿੰਨਾ ਤੇ ਫਿਰ ਇਹ ਗੱਲ ਗਲਤ ਆ। ਲੇਕਿਨ ਉਸਤਾਦ ਜੀ ਜ਼ਿਆਦਾਤਰ ਮੈਂ ਇਹੀ ਸੁਣਿਆ ਸੋਚ ਇੱਕ ਦਾ ਹੁੰਦਾ ਹੈ। ਕਿਹੜਾ? ਜਿਹੜਾ ਡੰਗ ਮਾਰਦਾ ਸੋਚ ਇੱਕ ਦਾ। ਇੱਕ ਹੁੰਦਾ ਕੋਬਰਾ। ਠੀਕ ਹੈ, ਹੁਣ ਉਸਤਾਦ ਜੀ ਜਿਹੜਾ ਕੋਬਰਾ ਮੈਂ ਤੁਹਾਨੂੰ ਦੱਸਾਂ ਕੋਬਰੇ ਦੀ ਇੱਕ ਕਿਸਮ ਹੈਗੀ। ਉਹਦੀ ਇੱਕ ਗੋਤ ਹੈਗੀ ਏ, ਉਹਨੂੰ ਕਹਿੰਦੇ ਨੇ ਚੁੰਬੜ ਲੈਬਰਾਡੋਰ ਕੋਬਰਾ। ਨਹੀਂ ਉਸਤਾਦ ਜੀ ਇੱਕ ਕੋਬਰਾ ਹੁੰਦਾ ਹੈ। ਕੋਬਰੇ ਦੀ ਇੱਕ ਜਰਮਨ ਕੋਬਰਾ ਸ਼ੈਫਰਡ ਤੋਂ ਇੰਟਰ ਕੋਬਰਾ। ਸੱਪ ਲੈ ਲਿਆ ਇਹਨਾਂ ਨੇ ਫੈਸਲ ਭਾਈ ਨੇ। 3 ਭਰਾਵਾਂ ਨੇ ਉਧਰੋਂ ਫੜਿਆ, 3 ਨੇ ਉਧਰੋਂ। ਉਹ ਖਿੱਚ ਕੇ ਪਾੜਦਾ ਭਾਈ ਉਧਰੋਂ। ਅੱਛਾ ਇਹ ਤੇ ਗੱਲਾਂ ਉਸਤਾਦ ਜੀ ਜੈਨੂਇਨ ਸਾਡੇ ਬਜ਼ੁਰਗ ਪਿੰਡ ਦੇ ਵਿੱਚ ਹੁੰਦੇ ਸੀ ਤੇ ਉਹਨਾਂ ਨੇ ਸੱਪ ਨਾਲ ਮੱਝ ਬੰਨੀ ਸੀ। ਵੱਡਾ ਸੱਪ ਸੀ ਉਸਤਾਦ ਜੀ, ਉਹਨਾਂ ਸੱਪ ਨਾਲ ਮੱਝ ਬੰਨੀ ਹੁੰਦੀ। ਲਓ ਜੀ ਜੇ ਫਿਰ ਇਹ ਗੱਲ ਹੈਗਾ ਉਸਤਾਦ ਜੀ ਤੇ ਮੇਰੇ ਬਜ਼ੁਰਗਾਂ ਦਾ ਨਹੀਂ ਪਤਾ। ਨਹੀਂ ਉਸਤਾਦ ਜੀ ਤੁਸੀਂ ਮੇਰੇ ਬਜ਼ੁਰਗ ਮੇਰਾ ਦਾਦਾ ਦੱਸਦਾ ਸੀ ਕਿ ਜਿਹੜੇ ਉਹਦੇ ਵੱਡੇ ਸੀ ਨਾ ਦੋਸਤ, ਉਹ ਸੱਪਾਂ ਨਾਲ ਰੱਸਾ ਟੱਪਣ ਖੇਡਦੇ ਹੁੰਦੇ ਸੀ। ਇੱਕ ਉਦੋਂ ਜਿੱਦਾਂ ਇਹਨੇ ਫੜਿਆ ਉਧਰੋਂ ਫੜਿਆ ਤੇ ਘਮਾਈ ਜਾ ਰਹੇ ਦੇ ਵਿੱਚ ਰੱਸਾ ਟੱਪਦੇ ਹੁੰਦੇ ਸੀ। ਸੱਪਾਂ ਨਾਲ ਕੰਮ ਕਰਦੇ। ਪੁਰਾਣੇ ਦੌਰ 'ਚ ਲਾਟੂ ਬੜੇ ਵੱਡੇ ਹੁੰਦੇ ਸੀ। ਉਹ ਇੰਜ ਸੱਪ ਨਾਲ ਚਲਾਈ। ਸੱਪ ਨਾਲ ਲਾਟੂ ਵੇਖ ਕੇ ਉਹ ਵੀ ਛੱਡਦੇ ਰਹੇ ਨੇ। ਮੈਂ ਤੁਹਾਨੂੰ ਸੱਚੀ ਮੁੱਚੀ ਯਾਰ ਮੈਂ ਹਿਸਟਰੀ ਪੜ੍ਹੀ ਯਾਰ। ਤੂੰ ਸੱਚੀ ਮੁੱਚੀ ਦੱਸ ਰਿਹਾ, ਬਾਰ-ਬਾਰ ਨਾ ਕਹਿ। ਅਸੀਂ ਸਮਝ ਰਹੇ ਤੂੰ ਸੱਚੀ ਮੁੱਚੀ। ਉਸਤਾਦ ਜੀ ਸੁਰਾਖ 'ਚ ਚਲੇ ਜੇ ਇਹਨੂੰ ਤੁਸੀਂ ਖਿੱਚ ਨਹੀਂ ਸਕਦੇ। ਕਿਹਨੂੰ? ਸੱਪ ਨੂੰ। ਕਿਉਂ? ਇਹਦੇ 'ਚ ਤਾਕਤ ਇਹ ਮੈਂ ਵੀ ਸੁਣੀ ਤਾਕਤ ਹੁੰਦੀ ਹੈ। ਪੁਸ਼ ਕਰਦਾ ਏ ਉਹਨੇ ਜਦੋਂ ਉਹਦੀ ਮਰਜ਼ੀ ਆਪਣੇ ਆਪ ਨੂੰ ਖੋਲ ਲੈਣਾ। ਜਿਵੇਂ ਤੁਸੀਂ ਕੋਈ ਕਿਲ ਟੈਪ ਜਾਂ ਕੋਈ ਚੂੜੀ ਆ ਖਿੱਚਿਆ ਨਹੀਂ ਜਾਂਦਾ ਉਹਦੇ ਵਿੱਚ ਕਦੀ ਖਿੱਚ। ਹਾਂਜੀ ਉਸਤਾਦ ਜੀ ਮੈਂ ਤਜਰਬਾ ਕੀਤਾ। ਉਹ ਡਾਂਗਾ ਮਾਰਦੇ ਨੇ
ਉਸਤਾਦ ਜੀ ਮੈਂ ਮੈਨੂੰ ਕਹਿ ਰਿਹਾ ਉਹਦਾ ਤਰੀਕਾ ਹੁੰਦਾ ਉਹ ਹੁਣ ਫੜ ਲੈਂਦੇ ਹੁੰਦੇ ਸੀ ਯਾਰ ਮੇਰੀ ਗੱਲ ਸੁਣ ਉਹ ਬਿੱਲ 'ਚ ਵੜ ਗਿਆ ਸਰ ਹੁਣ ਤੁਸੀਂ ਉਹਨੂੰ ਫੜ ਕੇ ਤੂੰ ਕਹਿੰਦਾ ਵੀ ਬਾਹਰ ਨਹੀਂ ਖਿੱਚ ਸਕਦੇ ਨਹੀਂ ਖਿੱਚ ਸਕਦੇ ਤੇ ਪਹਿਲੇ ਮੈਨੂੰ ਦੱਸ ਵੀ ਕਿੰਨਾ 2 ਫੁੱਟ ਤੱਕ ਬਾਹਰ ਹੋ ਗਿਆ 2 ਫੁੱਟ ਤੱਕ 2 ਫੁੱਟ 70% 30% ਨੂੰ ਇੰਜ ਫੜ ਕੇ ਇੱਥੋਂ ਇੰਜ ਵਲੇਵਾ ਦੇ ਕੇ ਇੰਜ ਫੜ ਕੇ ਅੱਗੋਂ ਲੱਤ ਕੰਧ ਨਾਲ ਲਾ ਕੇ ਤੇ ਖਿੱਚੋ ਹਾਂ ਨਹੀਂ ਹੈਗਾ ਕਦੇ ਵੀ ਨਹੀਂ ਆਇਆ ਤੈਨੂੰ ਕਿਦਾਂ ਪਤਾ ਮੈਂ ਉਸਤਾਦ ਜੀ ਪ੍ਰੈਕਟੀਕਲ ਕੀਤਾ ਉਹ ਪਾਸ ਕਰਦੇ ਨੇ ਡੋਟ ਹਾਂ ਕੰਧ ਪਾਟ ਜਾਣੀ ਆ ਉਹ ਨਾਲੇ ਇਹ ਜਿਹੜਾ ਸੱਪ ਕਹਿੰਦੇ ਉਹ ਭਾਈ ਪਾਸਾ ਵੀ ਲੈ ਲੈਂਦਾ ਭਾਈ ਟਿਕਟੌਕ ਤੇ ਵੀਡੀਓਜ਼ ਨੇ ਤੁਸੀਂ ਦੇਖੋਗੇ ਉਹ ਬੰਦੇ ਜ਼ੋਰ ਲਾ ਰਹੇ ਨੇ ਨਹੀਂ ਖਿੱਚਿਆ ਜਾਂਦਾ ਕਰਾਚੀ ਨਹੀਂ ਮਨੋੜਾ ਉਹ ਥੋੜਾ ਅੱਗੇ ਜਾ ਕੇ ਉਸਤਾਦ ਜੀ ਮੈਂ ਕੱਲਾ ਜਾ ਕੇ ਨਾ ਥੱਲੇ ਉਤਰ ਗਿਆ ਕੁਛ ਨਹੀਂ ਸੀ ਮੈਂ ਦੇਖਦਾ ਰਿਹਾ ਨੀਚੇ ਪੱਥਰ ਯਾਰ ਮੇਰੀ ਇੰਜ ਨਜ਼ਰ ਪਈ ਆ ਕਾਲਾ ਬਿੱਛੂ ਪੂਰਾ ਇੰਜ ਨਿਕਲਿਆ ਪਾਣੀ ਚੋਂ ਬਲੈਕ ਅੱਛਾ ਡਾਰਕ ਬਲੈਕ ਸੀ ਗਹਿਰਾ ਬਲੈਕ ਨਹੀਂ ਤਾਂ ਗਹਿਰਾ ਬਲੈਕ ਇੰਜ ਦਾ ਸੀ ਉਸਤਾਦ ਜੀ ਮੈਂ ਕਿਹਾ ਯਾਰ ਇਹ ਤੇ ਮਹਿੰਗਾ ਹੀ ਬੜਾ ਹੁੰਦਾ ਤੇ ਉਹ ਦੇਖਦੇ ਥੋੜੀ ਦੇਰ ਖੜਾ ਰਿਹਾ ਮੈਂ ਕਿਹਾ ਮੈਂ ਫੜਾਂ ਕਿੱਦਾਂ ਮਤਲਬ ਮੇਰੇ ਜ਼ਿਹਨ 'ਚ ਸੀ ਕਿ ਬਹੁਤ ਮਹਿੰਗੀ ਚੀਜ਼ ਹੈ ਜਾਂ ਮੈਂ ਕਿਸੇ ਨੂੰ ਆਵਾਜ਼ ਮਾਰਾਂ ਜਾਂ ਮੈਂ ਕੋਈ ਚੀਜ਼ ਸਿੱਟਾਂ ਇੰਨੀ ਦੇਰ ਨੂੰ ਸਾਈ ਹੋਈ ਉਸ ਤੋਂ ਬਾਅਦ ਉੱਥੋਂ ਮੈਂ ਵੀ ਉੱਥੇ 10 ਸਕਿੰਟ ਵੀ ਨਹੀਂ ਖਲੋਤਾ ਕਿਉਂਕਿ ਮੈਂ ਵੀ ਉਹਨਾਂ ਪੱਥਰਾਂ ਤੇ ਖਲੋਤਾ ਸੀ ਉਸਤਾਦ ਜੀ ਇਹਦਾ ਹਨਾ ਬਲੈਕ ਸਕੋਰਪੀਅਨ ਦਾ ਇੰਜੈਕਸ਼ਨ ਬਣਦਾ ਕਿਹਦਾ ਬਿੱਛੂ ਦਾ ਬਲੈਕ ਬਿੱਛੂ ਦਾ ਕੀ ਬਣਦਾ ਇੰਜੈਕਸ਼ਨ ਉਸਤਾਦ ਜੀ ਬਣਦਾ ਇੱਕ ਕੋਈ ਦਵਾਈ ਬਣਦੀ ਹੈ ਹਾਂਜੀ ਉਸਤਾਦ ਜੀ ਕੋਈ ਸਿੱਧੀ ਪੀਸ ਕੇ ਦਵਾਈ ਬਣਾ ਦਿੰਦੇ ਨਹੀਂ ਉਸਤਾਦ ਜੀ ਉਹਦਾ ਇੰਜੈਕਸ਼ਨ ਬਣਦਾ ਹੈਗਾ ਉਹਦੇ ਵਿੱਚ ਨਾ ਕੋਈ ਅੱਲਾ ਰੋਡ ਪਾਉਂਦੇ ਨੇ ਕੋਈ ਹੋਰ ਕਲਵੰਜੀ ਟਾਈਪ ਕੋਈ ਹੋਰ ਚੀਜ਼ਾਂ ਮਿਕਸ ਕਰਕੇ ਨਾ ਕੀ ਪਾਉਂਦੇ ਕਲਵੰਜੀ ਕਾਲਾ ਬਿੱਛੂ 2 ਮਾਸ਼ੇ ਕਲਵੰਜੀ ਪਾਉਣੀ ਆ ਥੋੜਾ ਜਿਹਾ ਵਿੱਚ ਅੱਲਾ ਰੋਡ ਸਿੱਟਣਾ ਵਾ ਥੋੜਾ ਜਿਹਾ ਨਮਕ ਹਸਬੇ ਬਿਮਾਰ ਨਮਕ ਪਾ ਲੈਣਾ ਨਹੀਂ ਆ ਉਹ ਕੈਮੀਕਲ ਵਗੈਰਾ ਪੀਓ ਜਿਹੜੇ ਬਸ ਕਰਦੇ ਆ ਫੈਸਲਾ ਖੁਦਾ ਦਾ ਰਸਾ ਸਰਚ ਕੀਤੀ ਮੈਂ ਝੂਠ ਬੋਲਦਾ 2.5 ਮਹੀਨਿਆਂ ਬਾਅਦ ਜੇ ਟੀ ਟਾਈਮ ਸ਼ੁਰੂ ਕਰਨ ਲੱਗੇ ਤਾਂ ਉਹਦਾ ਬੇੜਾ ਗਰਕ ਕਰ ਦਿੱਤਾ ਸ਼ੋਅ ਦਾ ਨਾਜ਼ਰੀਨ ਤੁਸੀਂ ਇਹ ਸ਼ੋਅ ਜਿਹੜਾ ਨਾ ਇਦਾਂ ਵੇਖਣਾ ਕਿ ਜਿਵੇਂ ਹਾਲੇ ਸ਼ੁਰੂ ਹੋਣ ਲੱਗਾ ਵਾ ਹਾਲੇ ਅੱਜ ਅਸੀਂ ਟੀ ਟਾਈਮ ਵੈਸੇ ਹੀ ਕਰ ਰਹੇ ਹਾਂ ਉਸਤਾਦ ਜੀ ਮੈਂ ਹਿਸਟਰੀ ਕਿਰਲੀ ਮਾਰੋ ਉਹਦੇ ਚ ਸਿਆਈਆਂ ਦੀ ਕਰੀਮ ਬਣਦੀ ਹੈ ਹਾਂਜੀ ਸਿਆਈਆਂ ਦੀ ਨਾ ਜਿਹੜੇ ਸਿਆਈਆਂ ਸੂਈਆਂ ਹੁੰਦੀਆਂ ਨਾ ਕਿਰਲੀ ਦੇ ਅੰਦਰੋਂ ਇੱਕ ਕਰੀਮ ਨਿਕਲਦੀ ਉਹ ਲਾਈ ਦੀ ਹੈ ਤੈਨੂੰ ਖੁਦਾ ਦਾ ਨਾਮ ਤੈਨੂੰ ਮੈਂ ਇੱਕ ਨੁਸਖਾ ਦੱਸਦਾ ਇਹ ਅਕਸਰ ਕਿਤੇ ਮੌਕਾ ਨਹੀਂ ਨਿਕਲ ਆਉਂਦਾ ਇੱਕ ਤੇ ਹੁੰਦਾ ਨਾ ਪਰਦੇਸ਼ੀ ਨਿਕਲਿਆ ਹੁੰਦਾ ਤੇਲ ਟੈਪ ਨਹੀਂ ਜਿਹੜਾ ਮੌਕਾ ਨਿਕਲ ਹੁੰਦਾ ਜਿਵੇਂ ਮੇਰੇ ਅੱਖ ਤੇ ਬਣ ਰਿਹਾ ਇਹਦੇ ਉੱਪਰ ਤੁਸੀਂ ਲਾਲ ਭੱਬੂ ਲੈ ਕੇ ਨਾ ਲਾਲ ਭੱਬੂ ਉਹਨੂੰ ਪੁੱਠਾ ਕਰਕੇ ਉਹਦੇ ਪਰ ਥੋੜੇ ਸਿੱਧੇ ਕਰਕੇ ਉਹਦਾ ਅੰਦਰ ਜਿਹੜਾ ਢਿੱਡ ਨਹੀਂ ਹੁੰਦਾ ਉਹ ਮੌਕੇ ਤੇ ਮਾਰੋ 2-4-5 ਮਿੰਟ ਤੇ ਉਸ ਤੋਂ ਬਾਅਦ ਕਿਸੇ ਜਾ ਕੇ ਡਾਕਟਰ ਕੋਲੋਂ ਮੌਕਾ ਕਟਵਾ ਲਓ ਤੁਹਾਨੂੰ ਆਰਾਮ ਆ ਜਾਏਗਾ ਡਾਕਟਰ ਕੋਲ ਮੈਂ ਅੱਲਾ ਦੇ ਬੰਦਿਆਂ ਮੇਰੀ ਗੱਲ ਸੁਣ ਮੇਰੇ ਸਾਡੇ ਮਹੱਲੇ ਇੱਕ ਬੰਦਾ ਸੀ ਉਹਦੀ ਕੱਛ ਦੇ ਵਿੱਚ ਨਾ ਉਹ ਨਿਕਲ ਆਇਆ ਜਿਹੜਾ ਨਹੀਂ ਇੱਕ ਦਦਰੀ ਉਹਨੇ ਵੇਲ ਮਛਲੀ ਮਲੀ ਹੈ ਵੇਲ ਮਛਲੀ ਉਹਨੇ 5 ਮਿੰਟ ਵੇਲ ਮਛਲੀ ਮਲੀ ਆ ਵੇਲ ਕੱਢ ਕੇ ਥੋੜਾ ਤੇ ਉਹ ਠੀਕ ਹੋ ਗਿਆ ਐਸਾ ਜੀ ਗੱਲ ਪਤਾ ਕਿ ਮੈਨੂੰ ਨੀਂਦ ਆਉਣ ਲੱਗ ਓ ਯਾਰ ਮੈਂ ਤੈਨੂੰ ਦੱਸਦਾ ਵਾਂ ਤੁਸੀਂ ਗਲਤ ਕਰਦੇ ਫੈਸਲ ਤੇਰੀਆਂ ਅੱਖਾਂ ਦੇ ਹਲਕੇ ਪਏ ਆ ਤੂੰ ਊਂਠ ਦੀ ਬੈਕ ਸਾਈਡ ਮਾਰੇ ਐ ਊਂਠ ਫੜ ਕੇ ਨਾ ਤੋਂ ਊਂਠ ਫੜ ਕੇ ਉਹਦੀ ਪੂਛਲ ਮਾਰ ਤੇਰੇ ਹਲਕੇ ਮੈਂ ਕਹਿੰਦਾ ਤੇਰੇ ਬਿਲਕੁਲ ਭਾਰੇ ਨਾ ਹੋ ਗਏ ਤੇ ਗੱਲ ਮੈਂ ਤਾਂ ਸੱਚੀ ਮੁੱਚੀ ਗੱਲ ਸਾ ਮੈਨੂੰ ਯਾਦ ਆ ਗਿਆ ਅਸੀਂ ਛੋਟੇ ਹੁੰਦੇ ਪਤਾ ਕਰਦੇ ਪੀਲੇ ਭੂਣ ਨਹੀਂ ਹੁੰਦੇ ਜੈਨਮਨ ਛੋਟੇ ਹੁੰਦੇ ਕਰਦੇ ਰਜ਼ਾਬਾਦ ਅਸੀਂ ਉਹ ਫੜ ਲੈਣਾ ਮਤਲਬ ਕਿਤੇ ਬੈਠਾ ਨਾ ਤੇ ਉਹਦੀ ਹਲਕੀ ਜਿਹੀ ਨਾ ਪਿੱਛੋਂ ਧਾਗੇ ਨੂੰ ਗੰਢ ਪਾ ਕੇ ਨਾ ਤੇ ਉਹਦੇ ਲੱਤ ਨੂੰ ਜਾਂ ਕਿਸੇ ਨਿਜ਼ਾਮ ਨੂੰ ਪਾ ਕੇ ਫੜ ਲੈਣਾ ਹੁਣ ਉਹ ਫਸ ਗਿਆ ਉਸ ਤੋਂ ਬਾਅਦ ਨਾ ਪਿੱਛੋਂ ਉਹਦੇ ਮੇਰੇ ਟਾਇਰ ਨੂੰ ਖਾਲੀ ਕਰਕੇ ਉਹਦੇ ਜਿਹੜਾ ਲੰਮਾ ਕੋਈ ਛਾਪਰ ਜਿਹਾ ਨਾ ਲੰਮਾ ਦੇ ਕੇ ਤੇ ਉਹਦੇ ਵਿੱਚ ਪੂਰਾ ਇੰਜ ਕਮਾ ਕੇ ਤੇ ਉਹਨੂੰ ਛੱਡ ਦੇਣਾ ਤੇ ਉਹ ਪੂਰਾ ਛਾਪਰ ਲੈ ਕੇ ਉੱਠ ਰਿਹਾ ਤੇ ਮਗਰ ਜਾਣਾ ਤੇ ਕਹਿਣਾ ਓਏ ਮੈਂ ਦਿੱਤਾ ਸੀ ਛਾਪਰ ਓਏ ਛਾਪਰ ਮੈਂ ਕਸਮੇ ਯਾਰ ਜਿਹੜਾ ਲਾਲ ਬੇਗ ਆ ਉਹਦਾ ਵਾਈਟ ਕਲਰ ਦਾ ਖੂਨ ਹੁੰਦਾ ਮੱਛਰ ਦੇ 32 ਦੰਦ ਹੁੰਦੇ ਆ ਮਾਦਾ ਦੇ 42 ਹੁੰਦੇ ਆ ਓਹੋ ਬੱਤੀਆਂ ਵਾਲੀ ਤੇ ਜਗ੍ਹਾ ਹੀ ਨਹੀਂ ਉਹਦੇ ਮੱਛਰ ਦੇ 32 ਦੰਦ ਹੁੰਦੇ ਮੱਛਰ ਆਇਆ ਮੇਰੇ ਸਾਜੀ ਤੁਸੀਂ ਮੱਛਰ ਦੇ 32 ਦੰਦ ਹੁੰਦੇ ਨਾ ਉਹ ਦੰਦ ਜਿਹੜੇ ਨਾ ਮੱਛਰ ਦੇ ਉਹ 32 ਬਣਾ ਕੇ ਨਾ ਤੇ ਡੰਗ ਮਰਵਾ ਲਓ ਯਾਰ ਮੱਛਰ ਦੇ 32 ਦੰਦ ਕਿੱਥੇ ਹੁੰਦੇ ਆ ਸਾਜੀ ਤੁਸੀਂ ਉਹ ਪਾਸ ਕਰਦੇ ਯਾਰ ਸਾਜੀ ਤੁਸੀਂ ਮੂੰਹ ਇੱਧਰ ਕੀਤਾ ਮੈਂ ਫੰਬਲ ਹੋ ਜਾਂਦਾ ਵਾ ਕੋਈ ਹਿਸਟਰੀ ਦੀ ਗੱਲ ਵੀ ਦੱਸਣ ਦਿਆ ਕਰੋ ਯਾਰ ਅੱਛਾ ਵੀ ਹਿਸਟਰੀ ਸੁਣ ਲਓ ਸਾਜੀ ਪਤਾ ਕੀ ਗੱਲ ਮੱਛਰ ਦੇ ਲਾਲ ਭੱਬੂ ਦਾ ਖੂਨ ਚਿੱਟਾ ਹੁੰਦਾ ਇਹ ਮੈਂ ਪੜਿਆ ਸੀ ਲਾਲ ਬੇਕਾ ਖੂਨ ਸਫੈਦ ਹੁੰਦਾ ਉਹਦਾ ਖੂਨ ਸਫੈਦ ਹੁੰਦਾ ਠੀਕ ਹੈ ਤੇ ਉਹਦੀਆਂ ਹੁੰਦੀਆਂ ਨੇ 83 ਅੱਖਾਂ ਹੁੰਦੀਆਂ ਕਿਹਦੀਆਂ ਲਾਲ ਬੇਗ ਦੀ ਹੁੰਦਾ ਕਿੰਨੀਆਂ 83 ਉਹ ਨਾ ਇਹਦਾ ਕੰਮ ਕਰ ਯਾਰ ਨਹੀਂ ਯਾਰ ਤੁਹਾਨੂੰ ਨਾ 83 ਅੱਖਾਂ ਯਾਰ ਤੁਹਾਨੂੰ ਨਾ ਉਹ ਤੁਹਾਨੂੰ ਪਤਾ ਨਜ਼ਰ ਕਿਸ ਤਰ੍ਹਾਂ ਆਣਗੀਆਂ ਜਿੱਦਾਂ
ਉਸਤਾਦ ਜੀ ਨਾ ਹੋਰੋਸਕੋਪ ਹੁੰਦੀ ਇੱਥੋਂ ਇੰਜ ਕਰਕੇ ਨਾ ਦੂਰ ਓਏ ਹੋਰੋਸਕੋਪ ਨਹੀਂ ਹੁੰਦੀ ਉਹ ਕੀ ਹੁੰਦਾ ਟੈਲੀ ਮਾਈਕਰੋਸਕੋਪ ਠੀਕ ਹੈ ਉਹਦੇ ਨਾਲ ਤੁਸੀਂ ਉਹ ਦੇਖਣਾ। ਉਸ ਤੋਂ ਬਾਅਦ ਜਿਹੜਾ ਮੱਛਰ ਹੁੰਦਾ ਹੈ ਉਹ ਹਮੇਸ਼ਾ ਮਾਦਾ ਡੰਗ ਮਾਰਦੀ ਹੈ, ਨਰ ਡੰਗ ਨਹੀਂ ਮਾਰੇਗਾ ਤੁਹਾਨੂੰ। ਯਾਨੀ ਕਿ ਮੱਛਰੀ ਮਾਰਦੀ ਹੈ, ਮੱਛਰ ਨਹੀਂ। ਅੱਛਾ ਮੈਂ ਵੀ ਇੱਕ ਦਿਨ ਕਮਾਈ ਤੇ ਮੇਰੇ ਮੱਛਰ ਬਿਠਾ ਕਿੰਨੀ ਦੇਰ ਮੈਂ ਕਿਹਾ ਹੁਣ ਡੰਗ ਮਾਰਦਾ ਹੁਣ ਡੰਗ ਉਹਨੇ ਮਾਰਿਆ ਹੀ ਨਹੀਂ। ਉਹ ਮਾਰੋ ਨਾ ਉਹ ਮੇਰਾ ਹਨ ਉਹ ਮੇਲ ਸੀ। ਹਾਂ ਮੇਲ ਡੰਗ ਨਹੀਂ ਮਾਰੇਗਾ, ਫੀਮੇਲ। ਥੋੜੀ ਦੇਰ ਬਾਅਦ ਫਿਰ ਇੱਕ ਹੋਰ ਆਇਆ ਉਹ ਫੀਮੇਲ ਸੀ, ਉਹਦੇ ਗੁੱਤਾ ਵੀ ਸੀ ਲੰਕਾ ਉਹਨੇ ਮਾਰਿਆ। ਉਹ ਤੋਂ ਮੈਂ ਸਾਲ ਆਇਆ ਮੈਂ ਕਿਹਾ ਮਾਦੀ ਹੈ। ਨਾਲੇ ਜਦੋਂ ਤੁਰ ਕੇ ਆਈ ਘੁੰਗਰੂਆਂ ਦੀ ਵੀ ਆਵਾਜ਼ ਆਹੋ ਉਹਨੇ ਪਜੇਬਾਂ ਵੀ ਪਾਈਆਂ। ਇਹਦਾ ਮਤਲਬ ਕਿ ਮੈਂ ਤੁਹਾਨੂੰ ਨਾ ਗੱਲ ਦੱਸਿਆ। ਅੱਛਾ ਹੋਰ ਜਾਨਵਰ ਤੈਨੂੰ ਪਤਾ ਵਾ ਹਾਥੀ ਲੈ ਲਿਆ ਪੈਤਲ ਭਾਈ ਨੇ, ਉਹ ਗੈਲਰੀ ਤੇ ਬੰਨਿਆ, ਉਹਦੇ ਵਜ਼ਨ ਨਾਲ ਗੈਲਰੀ ਥੱਲੇ ਡਿੱਗ ਗੈਲਰੀ ਤੇ ਚੜਾਇਆ ਕੇ ਰੱਖਾ ਲਿਆ ਨਹੀਂ ਆਹੋ ਗੈਲਰੀ ਤੇ ਕਿਵੇਂ ਚਾੜਿਆ ਕਿੱਦਾਂ ਮੈਂ? ਤੁਸੀਂ ਚਾੜਤਾ ਥੱਲੇ 2 ਪੇਟੀਆਂ ਰੱਖ ਕੇ ਪਿੱਛੋਂ ਭਾਈ ਮਾਰਾ ਜਿਹਾ ਸਿਲੰਡਰ ਮਾਰਿਆ ਉਹ। ਇਹਨਾਂ ਨੇ ਉਹਦੀ ਕਿਸੇ ਐਸੀ ਜਗ੍ਹਾ ਤੇ ਹੱਥ ਪਾ ਕੇ ਇੰਜ ਕੀਤਾ ਕਹਿੰਦਾ ਓਏ ਉੱਤੇ ਜਾਣਾ ਮੈਂ ਹੱਥ ਚੱਲ ਉਹ ਦੱਸੋ ਜਿਹੜਾ ਕਿਹੜਾ ਵਾ ਪੰਜੇ ਗਾੜ ਲੈਂਦਾ ਬੰਦੇ ਦੇ ਜਿਸਮ 'ਚ ਤੇ ਕਹਿੰਦੇ ਫਿਰ ਢੋਲ ਵਜਾਓ ਤੇ ਫੇਰ ਉਹ ਛੱਡਦਾ? ਉਹ ਚਮਗਾਦੜ ਉਹ ਕੋ ਬੈਂਡ ਵਾਲਾ ਨਹੀਂ ਸਾਜੀ ਉਹ ਲਾੜੇ ਨੂੰ ਜਦੋਂ ਹਮੇਸ਼ਾ ਉਹ ਬੈਂਡ ਵਾਲਾ ਜਿਹੜਾ ਮੇਨ ਹੁੰਦਾ ਲਾੜੇ ਨੂੰ ਜੱਫਾ ਪਾ ਲੈਂਦਾ ਨਾ ਉਹ ਕਹਿੰਦਾ ਮੈਨੂੰ ਹੁਣ ਕੋਈ ਲਾਓ ਤੇ ਫਿਰ ਢੋਲ ਵੱਜਦਾ ਉਹਦੇ ਤੇ ਨਜ਼ਰਾਂ ਹੁੰਦੀਆਂ ਫਿਰ ਹੌਲੀ ਹੌਲੀ ਉਹਦੀ ਛੱਡਦਾ। ਤੂੰ ਇਹ ਗਲਤ ਗੱਲ ਆ। ਲਓ ਜੀ ਤੁਸੀਂ ਸੁਣਿਆ ਦਿਮਾਗ ਜਿਹੜੇ 2 ਹੁੰਦੇ ਨੇ ਬਾਂਦਰ ਦੇ। ਉਸਤਾਦ ਜੀ ਸੁਣਿਆ ਬਾਂਦਰ ਦੇ ਦਿਮਾਗ 2 ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਕੈਂਗਰੂ ਹੁੰਦਾ ਵਾ ਉਹਦੀ ਧੁੰਨੀ ਪਿੱਛੇ ਹੁੰਦੀ। ਫੋਰਡ ਗੱਡੀ ਵਾਲਾ ਤੈਨੂੰ ਪਤਾ ਵਾ ਫਰੀਦ ਜਿਹੜੀ ਹੁੰਦੀ ਹੈ ਨਾ ਦੇਖ ਅਸੀਂ ਤੇਰੇ ਮਾਮੂ ਦੇ ਢੋਲ ਦੇ ਵਿੱਚ ਨਹੀਂ ਬੋਲੇ। ਨਹੀਂ ਦੇਖ ਤੂੰ ਮੰਨਣਾ ਪਏਗਾ ਤੈਨੂੰ ਭਾਈ, ਤੂੰ ਸਾਡੀ ਧੁੰਨੀ ਮੰਨ ਪਹਿਲੇ ਸਾਡੀ ਧੁੰਨੀ ਦੇ ਸਾਡੀ ਧੁੰਨੀ ਐਗਰੀ ਕਰ। ਮੈਂ ਮੰਨਦਾ ਵਾ ਧੁੰਨੀ ਪਿੱਛੇ ਹੁੰਦੀ ਉਹਦੀ। ਨਹੀਂ ਉਸਤਾਦ ਜੀ ਫੀਮੇਲ ਹੁੰਦੀ ਨਾ ਉਹਦੀ ਧੁੰਨੀ ਨਾ। ਹਾਂ ਬਈ ਇਹ ਜੀ ਹੈ ਯਾਰ ਧੁੰਨੀ ਫੀਮੇਲ ਹੀ ਹੁੰਦੀ। ਕੈਂਗਰੂ ਹੁੰਦਾ ਹੀ ਫੀਮੇਲ ਆ, ਝੋਲੀ ਨਹੀਂ ਹੁੰਦੀ ਉਹਦੇ। ਮੇਲ ਵੀ ਹੁੰਦੇ ਆ ਭਾਈ। ਉਹ ਮੇਲ ਤੇ ਸ਼ਾਦੀਆਂ ਵਿਆਹਾਂ ਤੇ ਹੁੰਦੇ ਨੇ, ਉਦਾਂ ਤਾਂ ਨਹੀਂ ਹੁੰਦਾ। ਮੇਲ ਕਰੀਦਾ ਵਾ। ਆਹੋ ਅੱਛਾ ਉਹਦੀ ਝੋਲੀ ਉਸਤਾਦ ਜੀ ਜਿਹੜੀ ਬਣੀ ਤੁਹਾਨੂੰ ਪਤਾ ਵਾ ਝੋਲੀ ਕਾਹਦੇ ਲਈ ਉਸਤਾਦ ਜੀ? ਯਾਰ ਉਹ ਲਿਆ ਯਾਰ ਝੋਲੀ ਨਾ ਦੇ ਉਹੀ ना अल्लाह मान लगा मेरे मुंह से बेसिक ना चोरी नहीं उसके ना आगे बैग होता है। हाँ वो काहदे ਲਈ ਹੁੰਦੀ ਤੁਹਾਨੂੰ ਪਤਾ? काहदे ਲਈ? ਉਹ ਮੋਬਾਈਲ ਵਗੈਰਾ ਰੱਖਣ। 1000 ਤੁਸੀਂ ਨਾ ਜਾਨਵਰਾਂ ਦਾ ਮਜ਼ਾਕ ਉਡਾਉਂਦੇ ਯਾਰ ਤੁਸੀਂ। ਨਹੀਂ ਗਲਤ ਕਰ ਇਹ ਲੋਕ ਇਸ ਕਾਬਲ ਹੀ ਨਹੀਂ। ਗਲਤ ਕਰ। अच्छा ਉਹਨਾਂ ਨੇ ਕਿਹਾ ਉਹ ਮੋਬਾਈਲ ਨਹੀਂ ਉਹਦੇ ਚ ਉਹਨਾਂ ਨੇ ਠੀਪੇ ਰੱਖੇ ਹੁੰਦੇ ਯਾਰ ਉਹਦੇ ਚ ਬਕਾਇਆ ਦੇਣਾ। ਜ਼ਰਾਫਾ ਪੁਰਤਗਾਲ ਦਾ ਨੈਸ਼ਨਲ ਨਿਸ਼ਾਨ। ਜਿਹੜਾ ਕੈਂਗਰੂ ਨਾ ਕੈਂਗਰੂ ਇਹ ਜਾਨਵਰਾਂ ਦਾ ਚੁਕਨੈਜ਼ਰ ਜੇ ਬਹੁਤ ਉਹਨੇ ਝੋਲੀ 'ਚ ਕਾਪੀਆਂ ਪਾਈਆਂ ਉਹ ਅਜ ਲਟਾਉਂਦਾ। ਅੱਛਾ ਅਰੇ ਗਲੀਆਂ ਨੇ ਇੱਕ ਬੱਕਰੀ ਤੇ ਰਿੱਛ ਲੈ ਕੇ ਉਹਨਾਂ ਨੂੰ ਚਾਹੀਦਾ ਸੀ ਇੱਕ ਬੱਕਰੀ ਇੱਕ ਰਿੱਛ ਇੱਕ ਬਾਂਦਰ ਤੇ ਇੱਕ ਚੁਕਨਾਈਦਰ ਕੈਂਗਰੂ। ਉੱਥੇ ਦੇਖੇ ਨਾ ਅਕਸਰ ਜਿੱਥੇ ਤਮਾਸ਼ਾ ਕਰ ਰਹੇ ਹੁੰਦੇ ਨਾ ਥੱਲੇ ਪੰਜਾਂ ਠੀਪੇ ਚੁਆਨੀਆਂ ਤੇ ਲਈ ਪਈ ਹੁੰਦੀ ਉਹ ਚੁੱਕ ਚੁਰੀ। ਅੱਛਾ ਪਾਨ ਖਾਣ ਦੀ ਆਦਤ ਸੀ, ਹੁਣ ਨਾ ਰੱਖਿਆ ਮਿੰਟ ਬਾਅਦ ਉਹ ਚੱਕਰ ਲੈ ਕੇ ਯਾਰ ਤੇ ਬਾਅਦ ਚ ਪੁੱਟਾ ਕਰਕੇ ਖਾਲੀ ਕਰ ਰਹੇ। ਇਹਨੇ ਉਸਤਾਦ ਜੀ ਕੈਂਗਰੂ ਲਿਆਂਦਾ ਤੇ ਉਹਦੀ ਝੋਲੀ ਦੇ ਵਿੱਚ ਡੇਲੀ ਸਬਜ਼ੀ ਲੈ ਕੇ ਉਤਲੀ ਮੰਜ਼ਿਲ ਤੇ ਰਹਿੰਦਾ ਸੀ। ਅੱਛਾ ਕੈਂਗਰੂ ਲੈਂਦਾ ਤੇ ਕਹਿੰਦਾ ਯਾਰ ਇਹ ਕਿਉਂ ਇਹਦੇ ਲੱਗੀ ਆ ਤੇ ਉਹਦੇ ਅੰਦਰ ਮਿੱਟੀ ਭਰ ਕੇ ਨਾ ਸੋਹਣਾ ਉਹਦੇ ਅੰਦਰ ਪੌਦੇ ਲਾ ਦਿੱਤੇ ਕਿ ਇੱਥੋਂ ਉੱਗੜ ਕੇ ਤੇ ਉਹ ਪੌਦੇ ਹਰ ਤਰ੍ਹਾਂ ਦੇ ਮੂੰਹ ਅੱਗੇ ਆ ਗਏ ਉਹ ਵੱਜਦਾ ਫਿਰ ਵਿਚਾਰ। ਉਤਲੀ ਮੰਜ਼ਿਲ ਤੇ ਰਹਿੰਦੇ ਸੀ ਫੈਸਲ ਭਾਈ ਦੇ ਉੱਤੋਂ ਕੈਂਗਰੂ ਲਮਕਾਉਂਦੇ ਕਹਿੰਦਾ ਸਬਜ਼ੀ ਪਾ ਦੇ। ਉਸਤਾਦ ਜੀ ਕੈਂਗਰੂ ਦੇ ਛੋਟੀ ਜਿਹੀ ਆਈਸਕ੍ਰੀਮ ਵਾਲੀ ਮਸ਼ੀਨ ਲਾਈ। ਇਹਨੇ ਸਰਵਰ ਸਟੇਸ਼ਨ ਪਾਇਆ। ਸਰਵਰ ਸਟੇਸ਼ਨ ਗੱਡੀਆਂ ਧੋਣ ਵਾਲਾ ਤੇ ਉੱਤੇ ਹਾਥੀ ਖਿਲਾਰੇ ਦੀ ਸੁੰਡ 'ਚ ਪਾ ਕੇ ਪਾਣੀ ਸਾਰੇ ਛੱਡਿਆ। ਪੈਟਰੋਲ ਪੰਪ ਤੇ ਲੱਗ ਗਿਆ ਤੇ ਮਸ਼ੀਨ ਦੇ ਨਾਲ ਆਪਣਾ ਕਾਂਗਰੂ ਰੱਖਿਆ ਪੈਟਰੋਲ ਪਾ ਕੇ ਉਹਦੇ ਵਿੱਚ ਰੱਖਦਾ ਨੋਜ਼ਲ ਉਹਦੇ 'ਚ ਫਸਾ ਰਿਹਾ। ਕੈਂਗਰੂ ਦੇ ਨੋਜ਼ਲ ਫਸੀ ਉਹਦੇ 'ਚੋਂ ਕੱਢ ਕੇ ਪੈਟਰੋਲ ਪਾ ਕੇ ਫਿਰ ਕੈਂਗਰੂ ਦੀ ਝੋਲੀ 'ਚ ਫਸਾ ਰਿਹਾ। ਦੱਸ ਯਾਰ ਇੱਕ ਗੱਡੀ ਦਾ ਤੇਲ ਬਦਲਣਾ ਸੀ ਥੱਲੇ ਕੈਂਗਰੂ ਰੱਖ ਕੇ ਉਹਦਾ ਨੱਟ ਸਾਰੇ ਅੰਦਰ ਜਾ ਰਿਹਾ ਯਾਰ। ਫੈਸਲ ਖੁਦਾ ਦਾ ਨਾ ਲੈ ਜ਼ਰਾਫਾ ਜ਼ੈਬਰਾ ਲੈ ਲਿਆ ਤੇ ਉਹ ਬੱਗੀ ਦੇ ਵਿੱਚ ਜੋਇਆ ਭਾਈ ਜੋ ਉਹ ਮਿੰਟ ਬਾਅਦ ਪਾਣੀ ਵਾਲੀ ਨਸਾ ਜਾਵੇ ਸਵਾਰੀਆਂ ਵੀ ਲੈ ਕੇ ਪਾਣੀ 'ਚ ਵੜ ਗਏ।
ਉਹ ਜਿੱਥੇ ਚਿੱਕੜ ਵੇਖੇ ਉਧਰ ਨੂੰ ਚੱਲ ਜਾਵੇ। ਕੈਂਗਰੂ ਘਰ ਲੈ ਆਂਦਾ ਤੇ ਕਰਿਆਨੇ ਦੀ ਦੁਕਾਨ ਭਾਈ ਤੇ ਉਹਦੀ ਝੋਲੀ 'ਚ ਸ਼ੈਂਪੂ ਟੰਗੇ 30 ਰੁਪਏ ਪੁੜੀ ਟੰਗੀਆਂ ਇਹਨੂੰ ਬਾਹਰ ਐ ਖਿਲਾ ਰਿਹਾ ਡਿਸਪਲੇ ਦੇ। ਕੈਂਗਰੂ ਲੈ ਉਹਦੇ ਥੱਲੇ ਟੂਟੀ ਲਵਾ ਕੇ ਪਾਣੀ ਪੀ ਗਿਆ। ਕੈਂਗਰੂ ਲੈ ਤੇ ਗੇਮ ਸ਼ੋ ਖੇਡਣੇ ਦੂਰੋਂ ਗੇਮ ਸੁੱਟਣੀ ਉਹਦੇ ਸਾਜੀ ਚ ਕਾਂਗਰੂ ਲੈ ਆਂਦਾ ਤੇ ਉਹਦੇ ਵਿੱਚ ਆਟਾ ਗੁੰਨ ਉਹਦੀ ਝੋਲੀ ਗੁੱਲੀ ਕਰਦੀ। ਅੱਛਾ ਕਾਂਗਰੂ 4 ਕਾਂਗਰੂ ਰੱਖੇ ਤੇ ਰੈਂਟ ਤੇ ਦੇ ਰਿਹਾ। ਮੈਂ ਕਿਹਾ ਇਹ ਕੀ ਕਰ ਰਿਹਾ? ਕਹਿੰਦਾ ਜਿਹੜੇ ਸ਼ਾਦੀਆਂ ਤੇ ਚਲਾਉਂਦੇ ਨਹੀਂ ਉਹ ਛੁੱਲੀਆਂ ਉਹ ਦੇਣਾ ਉਹਦੇ ਵਿੱਚ ਛੁੱਲੀ ਲਾ ਕੇ ਅੱਗ ਲਾ ਦਿੱਤੀ। ਕੈਮਰਾ ਤੇ ਦੇਖ ਰਿਹਾ ਮੈਂ ਉਹ ਜਾ ਸਟੈਂਡ ਟੈਪ ਬਣਾ ਕੇ। ਅੱਛਾ ਕੈਂਗਰੂ ਲੈਂਦਾ ਤੇ ਉਹਦੇ ਕੋਲ ਚੀਪ ਕੰਮ ਲੈ ਰਿਹਾ। ਕੈਂਗਰੂ ਲੈਂਦਾ ਤੇ ਕਿਸੇ ਦੇ ਨਾਲ ਉਹ ਖੇਡਦੇ ਉਹ ਨਹੀਂ ਕਹਿੰਦੇ ਬੋਝਾ ਭਲਾ ਉਹਦੇ ਵਿੱਚੋਂ ਹੱਥ ਕੱਢ ਕੇ ਨਾ ਲੁਕੋ ਗਿਆ ਉਹ ਚੋਂ ਕੱਢ ਕੇ ਕਹਿ ਰਿਹਾ ਦੱਸ ਕਿਹਦੇ ਚ ਯਾਰ ਦੱਸ ਕੈਸੇ ਜੀਪ ਕੰਮ ਕਰ ਰਿਹਾ। ਅੱਛਾ ਕੈਂਗਰੂ ਲੈ ਆਂਦਾ ਤੇ ਮੈਂ ਪਿੱਛੋਂ ਵੇਖਿਓ ਕੈਂਗਰੂ ਐ ਟੁਰਨ ਡਿਆ। ਮੈਂ ਅੱਗੋਂ ਦੀ ਜਾ ਕੇ ਵੇਖਿਆ ਤੇ ਵਿੱਚ ਬਰਫ਼ ਦੀ ਪੱਟੀ ਰੱਖੀ। ਕੈਂਗਰੂ ਕੀ ਮਰਾਸੀ ਸੀਗਾ? ਨਹੀਂ ਭਾਰ ਨਾ ਕੈਂਗਰੂ ਰੱਖਿਆ ਘਰ 'ਚ। ਮੈਂ ਕਿਹਾ ਇਹ ਕਦ ਲਈ ਰੱਖਿਆ? ਕਹਿੰਦਾ ਇਹਦੀ ਝੋਲੀ 'ਚ ਧੋਣ ਵਾਲੇ ਕੱਪੜੇ ਸੁੱਟ ਦਿੰਦੇ। ਧੋਣ ਵਾਲੇ ਕੱਪੜੇ ਸਾਰੇ ਇਹਦੇ 'ਚ ਰੱਖੀ। ਪਾਣ ਵਾਲਾ ਤੂੰ ਵੀ ਨਾਲ ਉਹਨਾਂ ਮੇਰਾ ਉਹਦਾ ਕੈਂਗਰੂ ਨਹੀਂ ਕੈਂਗਰੂ ਬੈਠਾ ਹੋਇਆ। ਚੱਲ ਦੱਸ ਕੈਂਗਰੂ। ਫਰੀਦ ਨੇ ਕੈਂਗਰੂ ਲੈ ਲਿਆ ਤੇਰੇ ਨਾਲ। ਚੱਲ ਮੇਰੇ ਨਾਲ ਮੈਂ ਕਿਉਂ ਲਿਆ? ਫਰੀਦ ਨੇ ਕੈਂਗਰੂ ਲੈ ਲਿਆ। ਮੇਰਾ ਕੈਂਗਰੂ ਹੀ ਭੁਲਾਤਾ। ਤੂੰ ਉਹਦਾ ਕੈਂਗਰੂ ਹੀ ਸਾਰਾ ਕੈਂਗਰੂ ਕੀ ਤਰ੍ਹਾਂ ਬਚਤਾ ਹੀ ਰਹਾ। ਕੈਂਗਰੂ ਲੈ ਆਂਦਾ ਤੇ ਛੋਟਾ ਸਪੀਕਰ ਲਾ ਕੇ ਡੈਕ ਬਣਾਇਆ। ਪਰ ਨਾਲ ਖੋਖਾ ਬਣਾ ਲਿਆ ਭਾਈ। ਇੱਕ ਬੰਦਾ ਬੋਤਲ ਪੀ ਕੇ ਕੈਂਗਰੂ ਦੀ ਝੋਲੀ 'ਚ ਰੱਖ। ਅੱਛਾ ਉਹਨੂੰ ਡਾਲਾ ਬਣਾਇਆ ਆਪਣੀ ਬੋਤਲ ਵਾਲਾ। ਉਹ ਇੱਧਰ ਉੱਧਰ ਫਿਰ ਰਿਹਾ ਤੇ ਪਤਾ ਉਹ ਡਾਲੇ ਆ ਬੋਤਲ ਹਾਲਾ ਵਿੱਚ ਬਦਮਾਸ਼ ਬਣ ਗਿਆ ਤੇ ਨਾਲ ਕੈਂਗਰੂ ਰੱਖਿਆ। ਆਪਣੀ ਡੱਬ ਨਾਲ ਨਹੀਂ ਪਿਸਤੌਲ ਲਾਈ ਉਹਦੀ ਝੋਲੀ 'ਚ। ਤੁਹਾਨੂੰ ਨੌਲੇਜ ਇਹਨਾਂ ਨੂੰ ਆਇਆ ਦਾ ਮਤਲਬ ਅਸੀਂ ਤੈਨੂੰ ਦੇ ਰਹੇ ਤੂੰ ਉੱਤੇ ਗੌਰ ਕਰ। ਦੱਸ ਤੂੰ ਕਦੀ ਕੈਂਗਰੂ ਦੇ ਬਾਰੇ ਜਿਹੜਾ ਕੁਝ ਨੇ ਕੈਂਗਰੂ ਨੁੱਕਰ 'ਚ ਖਲਾ ਕੇ ਉੱਤੇ UPS ਲਾਇਆ। ਨੁੱਕਰ 'ਚ ਖਿਲਾਰ ਕੇ ਉਹਦੇ ਆਰਟੀਫਿਸ਼ਲ ਪੌਦੇ ਰੱਖੇ ਨੇ ਉਹਦੇ ਸਜਾਇਆ ਤੇ ਪਤਾ ਲੱਗਦਾ ਮੇਰਾ ਸ਼ੋ ਪੀਸ ਜਿਹੜਾ ਬਾਹਰ ਫੇਰ ਰਿਹਾ। ਉਹਦੇ ਢਿੱਡ 'ਚ ਗੰਢੇ ਸੁੱਟ ਕੇ ਭਾਈ ਮਸਾਲਾ ਬਣਾਓ। ਕੈਂਗਰੂ ਅੱਛਾ ਬਾਬੀ ਇੱਕ ਜਾਨਵਰ ਹੋਰ ਹੈਗਾ ਉਹਨੂੰ ਨਾ ਇੰਗਲਿਸ਼ ਕਹਿੰਦੇ ਤਰਖਾਨ। ਇੰਗਲਿਸ਼ ਅੱਛਾ ਕੈਂਗਰੂ ਦੇ ਝੋਲੀ ਇੰਜ ਕਰਕੇ ਇੰਜ ਵੇਖਣ ਲੱਗਾ ਉਹਨੂੰ ਉੱਤੇ ਟੋਕਦਾ। ਥਾਣੇ ਲੈ ਕੇ ਆਪਣੇ ਕੈਂਗਰੂ ਨੂੰ ਫਿਰਨ ਦਿਆ ਕਹਿੰਦਾ ਇਹਦੀ ਜੇਬ ਕੱਢੀ। ਇਹਨਾਂ ਦੀ ਚੋਰੀ ਦਾ ਥਾਂ ਲੱਗਾ ਸਾਰੇ ਨੇ ਇੰਜ ਕੀਤਾ ਕੈਂਗਰੂ ਨੇ ਉਹ ਸਾਰੇ ਨੂੰ ਇੰਜ ਚੈੱਕ ਕਰਿਆ ਕੈਂਗਰੂ ਨੂੰ ਇੰਜ ਉਹ ਸਾਈਕਲੀ ਤੇ ਅੱਗੇ ਨਹੀਂ ਲੱਗਿਆ ਹੁੰਦਾ। ਇਹਨੇ ਸਾਈਕਲੀ ਅੱਗੇ ਕੈਂਗਰੂ ਬਾਹਰ ਸੁੱਤਾ ਤੇ ਮੀਂਹ ਪੈ ਗਿਆ ਤੇ ਰਜਾਈ ਕੈਂਗਰੂ ਦੇ ਲਪੇਟ ਕੇ ਵਿੱਚ ਰੱਖ। ਐਡੀ ਵੀ ਨਹੀਂ ਚੋਰੀ ਹੁੰਦੀ ਮਾਮਾ ਰਜ਼ਾਈ ਦੀ। ਨਾਸ਼ਤੇ ਵਾਲੀ ਰੇੜੀ ਬਣਾਣੀ ਤੇ ਭਾਈ ਐ ਕੈਂਗਰੂ ਦੀ ਝੋਲੀ ਚੋਂ ਨਾਨ ਕੱਢ ਕੇ ਉਹ ਗਰਮ ਰਹਿੰਦੇ ਯਾਰ ਸਾਰੀ ਗੱਲ ਨੂੰ ਚੁਭਣ ਨਹੀਂ ਹੈ ਤਾਂ ਮੈਂ ਤੇਰੇ ਕੋਈ ਮਾਰ ਦੇਣੀ। ਅੱਛਾ ਯਾਰ ਰੋਲੋ ਜੀ ਉਸਤਾਦ ਜੀ ਇੱਕ ਮਿੰਟ ਹਾਰ ਜੋ ਇੱਕ ਜਾਨਵਰ ਹੈ ਪਰਿੰਦਿਆਂ 'ਚ ਮੈਂ ਦੱਸਿਆ ਹੀ ਨਹੀਂ ਤਾਕਤ ਵਾਲਾ ਜਾਨਵਰ। ਪਰਿੰਦਿਆਂ 'ਚ ਸਭ ਤੋਂ ਜ਼ਿਆਦਾ ਤਾਕਤਵਰ ਜਾਨਵਰ ਹੈਗਾ ਉਹਨੂੰ ਇੰਗਲਿਸ਼ 'ਚ ਕਹਿੰਦੇ ਨੇ ਤਰਖਾਨ। ਉਹਦੀ ਜਿਹਦੀ ਲੰਬੀ ਚੁੰਝ ਹੁੰਦੀ ਕੜਕੜ ਕਰਕੇ ਨਾ ਉਹ ਦਰਖਤ ਵੀ ਕੱਟ ਦਿੰਦਾ ਵਾ। ਚਿੱਟਾ ਉਹ ਬੁੱਢੀ ਦਾ ਵੁੱਡ ਪੈਕਰ। ਵੁੱਡ ਪੈਕਰ ਵੁੱਡ ਪੈਕਰ ਕਹਿੰਦੇ ਨੇ ਉਸਤਾਦ ਜੀ ਜਿੰਨਾ ਮਰਜ਼ੀ ਕੀਮਤੀ ਪੱਥਰ ਹੋਵੇ ਉਹਨੂੰ ਮਿੰਟ 'ਚ ਕੜਕੜ ਕਰਕੇ ਫਾਰਗ ਕਰ ਦੇਣਾ। ਓਕੇ ਚੱਲ ਯਾਰ ਆਪਾਂ ਕੈਂਗਰੂ ਸ਼ੁਰੂ ਕਰੀਏ। ਆਪਣਾ ਕੈਂਗਰੂ ਸਹੀ ਲੇਕਿਨ ਤੁਸੀਂ ਯਾਰ ਨੇ ਮੈਨੂੰ ਲੈ ਕੇ ਦਿੱਤਾ ਸਾਪ ਪਰੇ ਦਵਾ ਆ ਜਾ। ਉਸਤਾਦ ਜੀ ਮੈਂ ਚੱਲ ਸਾਪ ਮੈਂ ਲੈ ਇਹਨੇ ਬਾਹਰ ਮੈਂ ਤੁਹਾਡਾ ਚੇਦਾ ਕਰਨਾ ਤੁਸੀਂ ਸੁੱਤੇ ਹੋਣਾ ਤਾਂ ਮੈਂ ਉੱਤੇ ਲੰਮੇ ਪਾ ਦੇਣਾ ਲਿਆ ਕੇ ਵੇਖਣਾ ਜ਼ਰਾ ਮੈਂ ਕੀ ਕਰਦਾ। ਇਹਨੇ ਮਿੰਟ ਜੋ ਫੈਸਲਾ ਕਰ ਤੇ ਇਦਾਂ ਹੋ ਗਿਆ ਹਾਂਜੀ ਕਿ ਮੈਂ ਸੁੱਤਾ ਤੇ ਤੂੰ ਉੱਤੇ ਲਿਆ ਕੇ ਮੇਰੇ ਲੰਮੇ ਪਾਤਾ ਹਾਂ ਤੇ ਉਸ ਤੋਂ ਬਾਅਦ ਅਗਰ ਤੇ ਮੈਂ ਬਚ ਗਿਆ ਨਹੀਂ ਸੱਪ ਨੇ ਕੁਝ ਨਹੀਂ ਕਹਿਣਾ ਮੈਂ ਆਪੇ ਹੀ ਆਪਣੇ ਡਰ ਤੋਂ ਹੀ ਅਗਰ ਬਚ ਗਿਆ ਔਰ ਸੱਪ ਪਰੇ ਹੋ ਗਿਆ ਔਰ ਮੈਂ ਆਪਣੇ ਲੱਤਾਂ ਦੇ ਖਲੋ ਗਿਆ ਓਏ ਫਿਰ ਕੀ ਹੋਇਆ? ਫਿਰ ਮੈਨੂੰ ਨਜ਼ਰ ਆ ਰਿਹਾ ਫਿਰ ਤਾਂ ਜਿਹੜਾ ਮੈਂ ਹਾਲ ਕਰਨਾ ਫਿਰ ਮੈਨੂੰ ਭਾਈ ਨੂੰ ਨਜ਼ਰ ਆ ਰਿਹਾ ਕਦੇ ਨਹੀਂ ਕਰਾਂਗੇ ਯਾਰ। ਉਹ ਕਾਰਟੂਨਾਂ 'ਚ ਨਹੀਂ ਹੁੰਦਾ ਸਾਰੇ ਜਿਸਮ ਤੇ ਪੱਟੀ ਹੋਈ ਹੁੰਦੀ ਸਿਰਫ ਅੱਖਾਂ ਨੂੰ
ਉਹਦੀ ਲੱਤ ਨਹੀਂ ਬਣੀ ਲਓ ਜੀ ਪੈਫਰੀ ਤੇ ਕੈਂਗਰੂ ਫਸਿਆ ਕੈਂਗਰੂ ਦੇ ਨਾਲ ਫਿਰਦੇ ਉਹਦਾ ਰੇਟ ਬਦਲਿਆ ਜਦੋਂ ਸੱਪ ਆਇਆ ਸਭ ਤੋਂ ਚੜ ਕੇ ਛਾਲ ਮਾਰੀ ਉਹ ਨਹੀਂ ਭਾਈ ਉਹ ਸੱਪ ਅੱਲਾ ਮਾਫੀ ਦੇਵੇ ਲਓ ਜੀ ਨਾਜ਼ਰੀਨ ਮਾਫੀ ਦੇ ਵੇਲੇ ਕਿ ਉਸਤਾਦ ਜੀ ਉਹ ਇੱਕ ਤੇ ਸਭ ਤੋਂ ਜ਼ਿਆਦਾ ਗੱਲ ਇਹ ਕਰਨੀ ਕਿ ਅਸੀਂ ਅਮਰੀਕਾ ਜਾ ਰਹੇ ਹਾਂ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਮੈਂ ਫਿਰਨਾ ਆਹ ਅਮਰੀਕਾ ਸੀ ਜਾ ਰਹੇ ਸ਼ੋਅ ਕਰਨ USA ਠੀਕ ਹੈ USA ਸ਼ੋਅ ਕਰਨ ਜਾ ਰਹੇ ਜਿਹੜੇ ਭਰਾ USA ਦੇ ਹੈਗੇ ਨਾ ਉਹ ਸਾਰਿਆਂ ਨੂੰ ਦੱਸ ਦਿਓ ਤੇ ਉਹ ਅਸੀਂ ਪੋਸਟਰ ਵੀ ਇੱਥੇ ਲਾ ਦਿੰਦੇ ਪੋਸਟਰ ਲਾ ਕੇ ਨਾ ਤੇ ਉਹਦੇ ਤੇ ਨੰਬਰ ਲਿਖਿਆ ਕਿਸੇ ਨੇ ਰਾਬਤਾ ਕਰਨਾ ਸ਼ੋਅ ਕਰਾਉਣ ਵਾਸਤੇ ਦੇਖਣ ਵਾਸਤੇ ਕਿਸੇ ਕਿਸਮ ਦਾ ਵੀ ਕੋਈ ਸਾਜੀ USA ਕਿਹਨੂੰ ਕਹਿੰਦੇ ਹੈ USA ਕਿਹਨੂੰ ਕਹਿੰਦੇ ਮੁਤਹਦਾ ਅਮਰੀਕਾ ਮੈਂਬਰ ਹੈ मुत्तहदा स्टेट अरब यूनाइटेड अमारात USA का मतलब है अमेरिका यूनाइटेड स्टेट ऑफ अमेरिका यस वो ऑफ का तो पा लिया यूनाइटेड स्टेट ऑफ अमेरिका ऑफ क्यों ऑफ ਦਾ ਫਿਰ ਉਹ ਕਿਉਂ ਨਹੀਂ ਹੈਗਾ ਉਹ ਨਾ ਉਹ ਸਾਇਲੈਂਟ ਹੁੰਦਾ ਉਹ ਨਾ ਯਾਰ ਆਫ ਨਹੀਂ ਕਰਦੇ ਅਮਰੀਕਾ ਜਾਵਾਂਗੇ ਅਸੀਂ ਅਮਰੀਕਾ ਜਾਵਾਂਗੇ ਇਨਸ਼ਾਅੱਲਾ ਗੋਜਰੇ ਤੋਂ ਵੀ ਅੱਗੇ ਓ ਲੈ ਸਾਰੀ ਨਾਲੇ ਇੱਕ ਹੋਰ ਗੱਲ ਵੀ ਥੋੜੀ ਜਿਹੀ ਨਾ ਕਰ ਲਿਆ ਕਰੋ ਕਸਮੇ ਅਸੀਂ ਤੁਹਾਨੂੰ ਨਹੀਂ ਕਹਿਣਾ ਤੇ ਹੋਰ ਕਿਹਨੂੰ ਕੀ ਕਰ ਲਿਆ ਕਰੋ ਉਸਤਾਦ ਜੀ ਉੱਥੇ ਭਾਏ ਨੇ ਉਹਨਾਂ ਨੇ ਸਾਗ ਮੰਗਾਇਆ ਗੰਨੇ ਮੰਗਾਏ ਨੇ ਲੋ ਕਿੱਥੇ ਉਹ ਕਰਨੇ ਸੀ ਉਸਤਾਦ ਜੀ ਇੱਥੋਂ ਲੈ ਕੇ ਜਾਣਾ ਅੱਛਾ ਉਹਨਾਂ ਵਾਸਤੇ ਲੈ ਕੇ ਜਾਣੇ ਨਹੀਂ ਉਹ ਤੇ ਮੈਨੂੰ ਵੀ ਬੜੇ ਜਣੇ ਨੇ ਕਿਹਾ ਸਾਡੇ ਵਾਸਤੇ ਸ਼ੈਂਪੂ ਲੈ ਕੇ ਆਉਣਾ ਅਚਾਰ ਦਾ ਬੜਿਆਂ ਨੇ ਕਿਹਾ ਕਿੰਨੇ ਅਚਾਰ ਮੇਰਾ ਖਿਆਲ ਅਮਰੀਕਾ ਚ ਯਾਰ ਮੈਂ ਹੁਣ ਤੈਨੂੰ ਕਿੰਨਾ ਮੈਂ ਤਾਂ ਸੋਚਣ ਡਿਆ ਕਿ ਚਾਰ ਆਪਾਂ ਕਿੰਨੇ ਜਣੇ 4 ਜਣੇ ਨੇ ਜਾਣਾ ਤੇ ਇੰਨਾ ਲੈ ਕੇ ਮੈਂ ਕਿੱਦਾਂ ਜਾਣਾ ਅੱਛਾ ਕਿੰਨਾ ਕਿਲੋ ਲਾਊਗਾ 30 ਕਿਲੋ ਜਾਂ 40 ਕਿਲੋ ਵਜ਼ਨ ਲਓ ਉਹ ਤੇ ਪੈਸੇ ਦੇ ਕੇ ਤੁਸੀਂ ਵਜ਼ਨ ਵਧਾ ਵੀ ਸਕਦੇ ਨਹੀਂ ਅਸੀਂ ਅਗਰ ਫੋਰ ਐਗਜ਼ਾਮਪਲ ਅਸੀਂ 4 ਜਣੇ ਆ ਅਸੀਂ 20 ਕਿਲੋ ਅਚਾਰ ਲੈ ਜਾਣਾ ਨਹੀਂ 20 ਕਿਲੋ ਨਹੀਂ ਲੈ ਕੇ ਜਾ ਸਕਦੇ ਕਿਉਂ ਨਹੀਂ ਲਿਜਾ ਸਕਦੇ 2 ਕਿਲੋ ਦਾ ਤੇ ਆਰਡਰ ਹੈ ਟੋਟਲ ਬਾਕੀ ਫਿਰ ਤੁਰ ਕੇ ਵੇਚਦੇ ਹੋ ਤੁਸੀਂ ਨਹੀਂ ਕੈਂਗਰੂ ਲੈ ਕੇ ਉਸਤਾਦ ਜੀ ਵਾਸ਼ਰੂਮ ਦੇ ਬਾਹਰ ਬੰਦਾ ਲੋਕੀ ਨਜ਼ਲਾ ਪੂਈ ਵਿੱਚ ਟਿਸ਼ੂ ਸੁੱਟਣ ਬੜਾ ਕੈਂਗਰੂ ਫਸੇ ਓਏ ਮਰੇ ਨਾ ਫੇਰ ਉਹ ਹਸਪਤਾਲ ਸੱਦ ਲੈਣੀ ਬਸ ਕਰ ਯਾਰ ਬਸ ਲੋ ਜੀ ਨਾਜ਼ਰੀਨ ਸਾਡੇ ਨਾਲ ਰਹਿਣਾ ਹੱਸਦੇ ਵਾਸਤੇ ਅਸੀਂ ਟੀ ਟਾਈਮ ਫੇਰ ਸ਼ੁਰੂ ਕਰ ਦਿੱਤਾ ਭਾਈ ਬਹੁਤ ਫਰਮਾਇਸ਼ਾਂ ਆਈਆਂ ਸੀ ਮੈਂ ਉਹ ਰੱਖੇ ਨੇ ਕੁਝ ਮੇਰੇ ਐਸੇ ਪਿਆਰ ਵਾਲੇ ਜੀਨ ਮੈਂ ਉਹਨਾਂ ਨੂੰ ਨਾ ਹੀ ਨਹੀਂ ਕਰ ਸਕਿਆ ਯਾਰ ਮੈਂ ਸਪੈਸ਼ਲ ਥੈਂਕਸ ਮੇਰੇ ਮੈਂ ਸਹੀ ਕਹਦਾ ਮੈਂ ਉਹਨਾਂ ਨੂੰ ਨਾ ਨਹੀਂ ਕਰ ਸਕਿਆ ਉਹਨਾਂ ਨੇ ਕਿਹਾ ਭਾਵੇਂ ਟੀ ਟਾਈਮ ਚ ਭਾਵੇਂ ਤੁਸੀਂ ਚਵਲਾ ਮਾਰੋ ਪਰ ਉਹਨਾਂ ਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਕਿ ਚਵਲਾ ਮਾਰੋ ਤੁਸੀਂ ਵੈਸੇ ਹੀ ਮਾਰਦੇ ਤੇ ਟੀ ਟਾਈਮ ਸ਼ੁਰੂ ਕਰੋ ਤੇ ਭਾਵੇਂ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਲਵ ਯੂ ਥੈਂਕ ਯੂ ਇਨਸ਼ਾਅੱਲਾ ਨਾ ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ ਠੀਕ ਆ ਓਕੇ ਅੱਲਾ ਹਾਫਿਜ਼